ਪਿਆਰਿਓ, ਸਦਰੇ ਪਾਕਿਸਤਾਨ ਇਸ ਕਾਲਜ ਦੇ ਤਾਲਬ ਇਲਮ ਹੋਏ। ਇਸੇ ਕਾਲਜ ਦੇ ਇੱਕ ਤਾਲਬ ਇਲਮ ਅਲਤਾਫ ਗੌਹਰ ਸਾਹਿਬ, ਫੀਲਡ ਮਾਰਸ਼ਲ ਮੁਹੰਮਦ ਅਯੂਬ ਖਾਨ, ਜਿਹੜੇ ਕਿ ਸਦਰੇ ਮਮਲਕਤ ਸਨ, ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਨ। ਚੀਫ ਸੈਕਟਰੀ ਪੰਜਾਬ ਅਨਵਰ ਜ਼ਾਹਿਦ, ਜਿਹੜੇ ਕਿ ਬਾਅਦ ਵਿੱਚ ਵਜ਼ੀਰ ਆਜ਼ਮ ਦੇ ਪ੍ਰਿੰਸੀਪਲ ਸੈਕਟਰੀ ਬਣੇ, ਗੁਜਰਾਂਵਾਲਾ ਦੇ, ਔਰ ਇਸੇ ਹੀ ਕਾਲਜ ਦੇ ਤਾਲਬ ਇਲਮ ਸਨ। ਉਹਨਾਂ ਦੇ ਭਾਈ ਅਕਰਮ ਜ਼ਕੀ, ਸੈਕਟਰੀ ਜਨਰਲ ਖਾਰਜਾ ਪਾਕਿਸਤਾਨ। ਜਿਹੜੇ ਉਦੋਂ ਦੇ ਸਾਥ ਸਨ, ਮੈਂ ਕਹਿੰਦਾ ਕਮਾਲ, ਜ਼ਿੰਦਗੀ ਨੂੰ ਬਦਲ ਕੇ ਰੱਖ ਛੱਡਿਆ ਉਹਨਾਂ। ਤੁਹਾਨੂੰ ਜਿਹੜੇ ਅੱਜ ਚੈਰਿਟੀ ਹਸਪੀਟਲਸ ਵਾਹ 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 ਜਿਹੜੇ ਨਜ਼ਰ ਆਉਂਦੇ ਨੇ, ਉਹਨਾਂ 'ਚ ਇਸਲਾਮੀਅਤ ਦਾ, ਜਿਹੜੇ ਇਸਲਾਮੀ ਕਾਲਜ ਦੇ ਲੁਮਨਾਇਜ਼ ਨੇ, ਉਹਨਾਂ ਦਾ ਇੱਕ ਬਹੁਤ ਵੱਡਾ ਹਿੱਸਾ ਨਜ਼ਰ ਆਏਗਾ। ਇਹ ਦੱਸੋ ਸਹੀ ਸਾਹਿਬ ਕਿ ਸਾਡਾ ਸ਼ਹਿਰ ਜਿਹੜਾ ਗੁਜਰਾਂਵਾਲਾ ਹੈ ਜੀ, ਇਹਨੇ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਮਾਸ਼ਾਅੱਲਾ ਬੜੇ ਬੜੇ ਨਾਮਵਰ ਲੋਕ ਪੈਦਾ ਕੀਤੇ। ਤੁਹਾਡਾ ਜਿਹੜਾ ਕਾਲਜ ਸੀ, ਗੌਰਮੈਂਟ ਇਸਲਾਮੀਆ ਕਾਲਜ ਗੁਜਰਾਂਵਾਲਾ, ਜੀ ਜੀ, ਇਹਦੇ ਵਿੱਚ ਸਰ ਸ਼ੋਬਿਸ ਦੇ ਹਵਾਲੇ ਦੇ ਨਾਲ ਵੀ ਸੁਣਿਆ ਬੜੇ ਬੜੇ ਵੱਡੇ ਨਾਮ ਬੜੇ ਹੋਏ। ਵੱਡੇ ਨਾਮ ਹੋਏ। ਹਾਂਜੀ, Yes, yes. ਉਹਨਾਂ ਬਾਰੇ ਜ਼ਰਾ ਦੱਸੋ। ਹਾਂ, ਸਾਡੇ ਦਿਲਦਾਰ ਪਰਵੇਜ਼ ਭੱਟੀ, ਵਾਹ ਵਾਹ ਵਾਹ, ਬੜਾ ਵੱਡਾ ਨਾਮ ਹੈ। ਹਾਂ, ਇਹ ਸਾਡੇ ਇੱਥੋਂ ਦਾ ਇਸਲਾਮੀਆ ਕਾਲਜ ਦੇ ਕਾਲਜ ਦਾ ਪੜ੍ਹੇ ਪੜ੍ਹੇ ਸਨ। ਸੀ। ਹਾਂਜੀ, ਔਰ ਉਹਨਾਂ ਨੇ ਪੰਜਾਬੀ ਦੀ ਜਿਹੜੀ ਪੰਜਾਬੀ ਕੰਪੇਅਰਿੰਗ ਹੈ, ਵਾਹ ਵਾਹ, ਉਹਦੇ 'ਚ ਇੱਕ ਆਪਣਾ ਰੰਗ ਦਿੱਤਾ, ਵਾਹ। ਇੱਕ ਸਟਾਈਲ ਦਿੱਤਾ। ਸਾਦ ਰਫੀਕ ਸਾਹਿਬ, ਜੀ, ਉਹ ਫਿਲਮ ਇੰਡਸਟਰੀ 'ਚ ਰੀਸੈਂਟਲੀ ਉਹਨਾਂ ਨੇ ਚਾਈਨਾ ਤੋਂ ਅਵਾਰਡ ਵੀ ਲਿਆ। ਵਾਹ ਵਾਹ, ਔਰ ਉਹ ਜਿਹੜੇ ਫਿਲਮ ਮੇਕਿੰਗ ਐਸੋਸੀਏਸ਼ਨ, ਉਹਦੇ ਅੱਜ ਕੱਲ੍ਹ ਪ੍ਰੈਜ਼ੀਡੈਂਟ ਵੀ ਨੇ। ਵਾਹ ਵਾਹ, ਉਹ ਵੀ ਸਾਡੇ ਇੱਥੇ ਇਸਲਾਮੀਆ ਕਾਲਜ ਦੇ ਹੀ ਪੜ੍ਹੇ ਹੋਏ ਸੀ। ਕਿ ਇੱਕ ਜ਼ਖਮੀ ਹਿਰਨ ਜਿਹੜਾ, ਵਾਹ, ਉਹਦੇ ਪਿੱਛੇ ਕੁੱਤੇ ਲੱਗੇ ਹੋਣ ਤੇ ਉਹ ਜਾ ਕੇ ਝਾੜੀਆਂ 'ਚ ਫਸ ਜਾਏ, ਉਹਦੇ ਸਿੰਗ ਫਸ ਜਾਣ, ਤੇ ਉਹਨਾਂ ਨੂੰ ਜਦੋਂ ਮੌਤ ਦਾ ਯਕੀਨ ਹੋ ਜਾਂਦਾ, ਤੇ ਉਸ ਟਾਈਮ ਤੇ ਉਹਦੇ ਮੂੰਹ 'ਚੋਂ ਜਿਹੜੀ ਆਵਾਜ਼ ਨਿਕਲਦੀ ਹੈ, ਉਹਨੂੰ ਗਜ਼ਲ ਕਹਿੰਦੇ। ਪੁਰਾਣੀਆਂ ਯਾਦਾਂ ਨੂੰ ਅਸੀਂ ਤਾਜ਼ਾ ਕਰੀਏ, ਵਾਹ ਵਾਹ, ਤੇ ਨਾਲ ਨਾਲ ਫਿਰ ਬੈਠ ਕੇ ਆਪਣੀ ਆਪਣੀ ਕਪੈਸਿਟੀ ਦੇ ਵਿੱਚ ਫਿਰ ਇਸ ਮਾਦਰੇ ਇਲਮੀ ਨੇ ਜੋ ਕੁਝ ਸਾਨੂੰ ਦਿੱਤਾ ਹੈ, ਹੁਣ ਅਸੀਂ ਉਹਦੀ ਵਾਪਸੀ ਦਾ ਸੋਚੀਏ, ਵਾਹ, ਅਸੀਂ ਇਹਨੂੰ ਕੀ ਦੇ ਸਕਦੇ ਹਾਂ। ਅੱਲਾਹ ਤਾਲਾ ਕਰਮ ਕਰੇ ਤੇ ਅਸੀਂ ਇਸ ਕਾਲਜ ਨੂੰ ਉਸ ਲੈਵਲ ਤੇ ਲੈ ਜਾਈਏ ਕਿ ਲੋਕ ਪ੍ਰਾਈਵੇਟ ਕਾਲਜ ਨੂੰ ਛੱਡ ਕੇ ਪਹਿਲੇ ਇੱਥੇ ਟਰਾਈ ਕਰਨ। ਅਗਰ ਇੱਥੇ ਨਾ ਮਿਲ ਸਕੇ ਦਾਖਲਾ, ਤੇ ਫਿਰ ਕਿਸੇ ਹੋਰ ਪਾਸੇ। ਉਹ ਚੱਲ ਮੇਲੇ ਨੂੰ ਚਲੀਏ, ਓੜਕ ਜਾਣਾ ਹੈ ਮਰ ਵੇ, ਚੱਲ ਮੇਲੇ ਨੂੰ ਚਲੀਏ। ਕੋਈ ਇਹੋ ਜਿਹਾ ਮੇਲਾ ਜਿੱਥੇ ਬਾਬਾ ਬੁੱਲੇ ਸ਼ਾਹ ਦੀ ਖੁਸ਼ਬੂ ਹੋਵੇ, ਸ਼ਾਹ ਹੁਸੈਨ ਦੀ ਖੁਸ਼ਬੂ ਹੋਵੇ, ਹਜ਼ਰਤ ਸੁਲਤਾਨ ਆਰਫੀਨ ਦੀ ਖੁਸ਼ਬੂ ਹੋਵੇ, ਜਿੱਥੇ ਬਾਬਾ ਫਰੀਦ ਦੀ ਖੁਸ਼ਬੂ ਹੋਵੇ, ਜਿੱਥੇ ख्वाजा गुलाम फरीद ਦੀ ਖੁਸ਼ਬੂ ਹੋਵੇ, ਕੋਈ ਅੰਦਰ ਦੀ ਗੱਲ ਹੋਏ, ਕੋਈ ਅੰਦਰ ਦਾ ਮੇਲਾ ਹੋਏ। ਇੱਕ ਅੰਦਰ ਦਾ ਮੇਲਾ ਲੱਗ ਗਿਆ ਜੀ, ਅਲਹਮਦੁਲਿਲਾ। ਜਨਾਬੇ ਜਾਵੇਦ ਅਕਰਮ ਸਾਹਿਬ ਦਾ ਜਿਹੜਾ ਮੇਲਾ ਨਿਊਜ਼ ਚੈਨਲ ਹੈ, ਇਹ ਉਹੀ ਮੇਲਾ ਜਿਹੜਾ ਇਹ ਸਾਰੇ ਮੇਲਿਆਂ ਦਾ ਪਤਾ ਦਿੰਦਾ ਹੈ। ਤੇ ਕਿਆ ਤੁਸੀਂ ਇਸ ਮੇਲੇ ਤੋਂ ਵਾਕਿਫ ਹੋ? ਜੇ ਨਹੀਂ ਹੈਗੇ ਤੇ ਅੱਜ ਹੀ ਮੇਲਾ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫਿਰ ਕਹੋ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ
ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, ਕੱਲ ਅਸਾਂ ਤੁਹਾਨੂੰ ਗੁਜਰਾਂਵਾਲਾ ਦੀ ਸਭ ਤੋਂ ਕਦੀਮੀ ਔਰ ਸਭ ਤੋਂ ਤਾਰੀਖੀ ਮਾਦਰੇ ਇਲਮੀ ਗੌਰਮੈਂਟ ਗ੍ਰੈਜੂਏਟ ਇਸਲਾਮੀਆ ਕਾਲਜ ਗੁਜਰਾਂਵਾਲਾ ਦੀ ਸੈਰ ਕਰਵਾਈ, ਤੇ ਨਾਲੇ ਅਸੀਂ ਸਾਹਿਬੋ ਤੁਹਾਨੂੰ ਉਹਦੇ ਪ੍ਰਿੰਸੀਪਲ ਮੁਹਤਰਮ ਪ੍ਰੋਫੈਸਰ ਡਾਕਟਰ ਮੁਹੰਮਦ ਅਕਰਮ ਵਿਰਕ ਹੋਰਾਂ ਦੇ ਨਾਲ ਵੀ ਮਿਲਵਾਇਆ। ਸਾਹਿਬੋ, ਅੱਜ ਅਸੀਂ ਜਾ ਰਹੇ ਹਾਂ ਤੁਹਾਨੂੰ ਇਸੇ ਹੀ ਅਜ਼ੀਮ ਦਰਸਗਾਹ ਦੇ, ਜਿਹੜੀ ਇੱਥੋਂ ਦੀ ਓਲਡ ਸਟੂਡੈਂਟਸ ਦੀ ਇੱਕ ਯੂਨੀਅਨ ਹੈ, ਜਿਹਨੂੰ ਕਿ ਐਲੂਮਨਾਈ ਆਖਿਆ ਜਾਂਦਾ ਹੈ, ਉਹਦੇ ਰੂਹੇ ਰਵਾਂ ਤੇ ਉਹਦੇ ਪ੍ਰੈਜ਼ੀਡੈਂਟ ਜਨਾਬ ਸਈਦ ਅਹਿਮਦ ਤਾਜ ਹੋਰਾਂ ਦੇ ਨਾਲ ਮਿਲਵਾਉਣ ਲਈ ਜਾ ਰਹੇ ਹਾਂ। ਤੇ ਨਾਲੇ ਇਸੇ ਹੀ ਗੌਰਮੈਂਟ ਗ੍ਰੈਜੂਏਟ ਇਸਲਾਮੀਆ ਕਾਲਜ ਗੁਜਰਾਂਵਾਲਾ ਦੀ ਜਿਹੜੀ ਓਲਡ ਸਟੂਡੈਂਟਸ ਦੀ ਯੂਨੀਅਨ ਹੈ, ਉਹਦੇ ਜਨਰਲ ਸੈਕਟਰੀ ਤੇ ਸਾਬਕ ਪ੍ਰੋਫੈਸਰ, ਜਿਹੜੇ ਕਿ ਇਸੇ ਹੀ ਕਾਲਜ ਦੇ ਵਿੱਚ ਮੁਦਰਸ ਵੀ ਰਹੇ, ਰਾਣਾ ਮੁਹੰਮਦ ਅਸ਼ਰਫ, ਉਹਨਾਂ ਦੇ ਨਾਲ ਵੀ ਮਿਲਵਾਵਾਂਗੇ। ਉਹ ਜਨਰਲ ਸੈਕਟਰੀ ਨੇ ਇਸੇ ਯੂਨੀਅਨ ਦੇ। ਪਿਆਰਿਓ, ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ, ਸਈਦ ਅਹਿਮਦ ਤਾਜ ਗੁਜਰਾਂਵਾਲਾ ਦੇ ਮਾਰੂਫ ਸਨਅਤਕਾਰ ਨੇ, ਤਾਜਰ ਨੇ। ਗੁਜਰਾਂਵਾਲਾ ਦੀ ਜਿਹੜੀ ਸਾਡੇ ਸਨਅਤਕਾਰਾਂ ਦੀ ਐਸੋਸੀਏਸ਼ਨ ਹੁੰਦੀ ਹੈ, ਜਿਹਨੂੰ ਕਿ ਅਸੀਂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਕਹਿੰਦੇ ਹਾਂ, ਉਹਦੇ ਮੁਹਤਰਮ ਸਦਰ ਵੀ ਰਹਿ ਚੁੱਕੇ ਨੇ, ਇੰਜੀਨੀਅਰ ਨੇ, ਔਰ ਇਸੇ ਕਾਲਜ ਦੇ ਸਾਬਕ ਸਟੂਡੈਂਟ ਵੀ ਨੇ, ਔਰ ਹੁਣ ਸਾਬਕ ਤੁਲਾਬਾ ਤਾਲਿਬਾਤ ਜਿਹੜੇ ਨੇ ਇਸੇ ਕਾਲਜ ਦੇ ਤੁਹਾਡੀ ਸੇਵਾ 'ਚ ਅਰਜ਼ ਕੀਤਾ ਕਿ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਯੂਨੀਅਨ ਦੇ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ। ਉਹਨਾਂ ਦੇ ਸੀਨੇ ਦੇ ਵਿੱਚ ਬਹੁਤ ਸਾਰੀਆਂ ਖੁਸ਼ਗਵਾਰ ਯਾਦਾਂ ਆਪਣੇ ਤਾਲਬ ਇਲਮੀ ਦੇ ਦੌਰ ਦੀਆਂ ਮਹਿਫੂਜ਼ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੇ ਆ। ਔਰ ਜਿਹੜੀ ਓਲਡ ਸਟੂਡੈਂਟਸ ਦੀ ਯੂਨੀਅਨ ਹੈ, ਉਹ ਹੁਣ ਵੀ ਆਪਣੀ ਇਸ ਮਾਦਰੇ ਇਲਮੀ ਦੇ ਵਾਸਤੇ ਕੀ ਕੀ ਕੋਸ਼ਿਸ਼ਾਂ ਕਰ ਰਹੀ ਹੈ, ਇਹਦੀ ਤਜ਼ਈਨੋ ਆਰਾਇਸ਼ ਦੇ ਵਾਸਤੇ, ਇਹਦੀ ਅਪਗ੍ਰੇਡੇਸ਼ਨ ਦੇ ਵਾਸਤੇ ਉਹ ਕਿਸ ਤਰ੍ਹਾਂ ਹਿੱਸਾ ਪਾ ਰਹੀ ਹੈ। ਆਓ ਇਹ ਸਾਰੀਆਂ ਗੱਲਾਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਵਾਉਂਦੇ ਹਾਂ। अस्सलाम वालेकुम जनाब अली। वालेकुम अस्सलाम जनाब। की हाल चाल है भाईजान? ठीक ठाक हो? बिल्कुल माशाल्लाह। ठीक ठाक डॉक्टर साहब, बेहतरीन एवं अच्छा जनाब, गुजारिश है कि ਤੁਹਾਡੀ ਮਾਸ਼ਾਅੱਲਾ ਹਮਾ ਜਿਹਤ ਜਿਹੜੀ ਸ਼ਖਸੀਅਤ ਹੈ, ਉਹਦੇ ਬੜੇ ਪਿਆਰੇ ਬੜੇ ਦਰਖਸ਼ਾਂ ਪਹਿਲੂ ਨੇ, ਲੇਕਿਨ ਤੁਹਾਡੀ ਜਿਹੜੀ ਮਾਦਰੇ ਇਲਮੀ ਹੈ, ਜਿੱਥੋਂ ਤੁਸੀਂ ਮਾਸ਼ਾਅੱਲਾ ਐਜੂਕੇਸ਼ਨ ਹਾਸਲ ਕੀਤੀ, ਬੁਨਿਆਦੀ ਤਾਲੀਮ ਕਿੱਥੋਂ ਤੁਸੀਂ ਹਾਸਲ ਕੀਤੀ, ਉਹ ਵੀ ਸਾਨੂੰ ਦੱਸੋ। ਉਸ ਤੋਂ ਬਾਅਦ ਹਾਈ ਸਕੂਲ ਤੋਂ ਫਾਰਗ ਹੋ ਕੇ ਤੁਸੀਂ ਫਿਰ ਇਸ ਕਾਲਜ ਵਿੱਚ ਆ ਗਏ। ਉਸ ਦੌਰ ਦੀਆਂ ਗੱਲਾਂ, ਕਿਉਂਕਿ ਤੁਸੀਂ ਮਾਸ਼ਾਅੱਲਾ ਬੜਾ ਅੱਛਾ ਇੱਥੇ ਦਰਖਸ਼ਾਂ ਵਕਤ ਗੁਜ਼ਾਰਿਆ, ਉਸ ਤੋਂ ਬਾਅਦ ਤੁਸੀਂ ਇੰਜੀਨੀਅਰਿੰਗ ਕੀਤੀ, ਉਹ ਸਾਡੇ ਨਾਲ ਯਾਦਾਂ ਸਾਂਝੀਆਂ ਕਰੋ। ਆਪਣੇ ਦੌਰ ਦੇ ਉਸ ਵੇਲੇ ਦੇ ਅਸਾਤਜ਼ਾ ਕੈਸੇ ਸਨ, ਉਸ ਵੇਲੇ ਦੇ ਜਿਹੜਾ ਇਸ ਕਾਲਜ ਦਾ ਮਾਹੌਲ ਸੀ ਉਹ ਕੈਸਾ ਸੀ। ਆਪਣੇ ਜ਼ਮਾਨਾ ਤਾਲਬ ਇਲਮੀ ਦੀਆਂ ਯਾਦਾਂ ਜਿਹੜੀਆਂ ਨੇ ਉਹ ਸਾਡੇ ਵਿਊਅਰਸ ਦੇ ਨਾਲ ਸਾਂਝੀਆਂ ਕਰੋ ਜੀ। ਜੀ ਬਹੁਤ ਮਿਹਰਬਾਨੀ। ਇਹ ਜਿਹੜੀ ਤੁਸੀਂ ਗੱਲ ਛੇੜ ਦਿੱਤੀ ਹੈ ਡਾਕਟਰ ਜੀ ਸਾਹਿਬ, ਜੀ ਪੁਰਾਣੀਆਂ ਯਾਦਾਂ ਲਈ, ਜੀ ਜੀ ਤੇ ਉਹ ਵੀ ਇਸ ਕਾਲਜ ਦੇ ਨਾਲ, ਜੀ ਜੀ। ਤੇ ਇਹ ਤੇ ਅਸੀਂ ਸਾਰੀ ਰਾਤ ਵੀ ਬੈਠੇ ਰਹੀਏ ਤੇ ਨਹੀਂ ਮੁੱਕਣੀਆਂ। ਵਾਹ ਵਾਹ ਇੰਨੀਆਂ ਖੂਬਸੂਰਤ ਯਾਦਾਂ ਨੇ ਕਾਲਜ ਦੇ ਨਾਲ। ਹਾਂ ਹਾਂ ਕਾਲਜ ਦੇ ਅਸਾਤਜ਼ਾ ਦੀ ਗੱਲ ਕਰੀਏ, ਕਾਲਜ ਦੇ ਪ੍ਰਿੰਸੀਪਲ ਦੀ ਗੱਲ ਕਰੀਏ, ਜੀ। ਕਾਲਜ ਦਾ ਆਪਣਾ ਇੱਕ ਔਰਾ ਹੁੰਦਾ, ਹਾਂ ਉਹਦੀ ਗੱਲ ਕਰੀਏ, ਮਤਲਬ ਕੋਈ ਵੀ ਚੀਜ਼ ਜਿਹੜੀ ਹੈ ਉਹ ਮੈਂ ਸਮਝਣਾ ਕਿ
ਅਗਰ ਮੈਂ ਆਪਣੀ ਜ਼ਿੰਦਗੀ ਤੇ ਨਜ਼ਰ ਪਾਵਾਂ ਵਾਹ ਤੇ ਜਿਸ ਦੌਰ ਦੇ ਵਿੱਚ ਮੈਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕੀਤਾ ਜੀ ਔਰ ਕੁਝ ਬੜੀਆਂ ਅੱਛੀਆਂ ਆਦਤਾਂ ਸਿੱਖੀਆਂ, ਉਹ ਸਾਰਾ ਦੌਰ ਮੇਰਾ ਉਸ ਕਾਲਜ ਦਾ ਦੌਰ, ਵਾਹ ਵਾਹ ਜਿਹਦਾ ਨਾਮ ਗਵਰਨਮੈਂਟ ਇਸਲਾਮੀਆ ਗ੍ਰੈਜੂਏਟ ਕਾਲਜ ਗੁਜਰਾਂਵਾਲਾ ਗੁਜਰ। ਪਹਿਲੇ ਅਸੀਂ ਇਤਾਬ ਮੁਹੰਮਦ ਹਾਈ ਸਕੂਲ ਨੰਬਰ 1 ਵਾਹ ਉੱਥੋਂ ਮੈਟ੍ਰਿਕ ਕੀਤਾ। ਜੀ ਮੈਟ੍ਰਿਕ ਤੋਂ ਬਾਅਦ ਜਦੋਂ ਦਾਖਲੇ ਦਾ ਟਾਈਮ ਆਇਆ ਤੇ ਬਹੁਤ ਸਾਰੇ ਦੋਸਤ ਜਿਹੜੇ ਨੇ ਗਵਰਨਮੈਂਟ ਕਾਲਜ ਜਿਹੜਾ ਸੀ ਸਾਡਾ ਸੈਟਲਾਈਟ ਹੋਣ ਵਾਲਾ, ਉੱਥੇ ਜਾਣਾ ਚਾਹ ਰਹੇ ਸਨ, ਲੇਕਿਨ ਪਤਾ ਨਹੀਂ ਮੈਨੂੰ ਕੋਈ ਉਨਸ ਸੀ ਇਸ ਕਾਲਜ ਦੇ ਨਾਲ, ਜੀ ਜੀ ਕਿਉਂਕਿ ਇੱਕ ਤੇ ਉਸੇ ਕਾਲਜ ਰੋਡ ਤੇ ਅਸੀਂ ਰਹਿੰਦੇ ਨਹੀਂ ਸਾਂ, ਵਾਹ ਤੇ ਦੂਸਰਾ ਇਹਦੀ ਬਿਲਡਿੰਗ ਜਿਹੜੀ ਸੀ ਔਰ ਇਹਦਾ ਜਿਹੜਾ ਮਾਹੌਲ ਉੱਥੇ ਬਣਦਾ ਸੀ ਉਹ ਗਵਰਨਮੈਂਟ ਕਾਲਜ ਨਜ਼ਰ ਨਹੀਂ ਸੀ ਆਉਂਦਾ ਜੋ ਇਸਲਾਮੀਆ ਕਾਲਜ ਵਾਹ, ਨਜ਼ਰ ਵਾਹ। ਆਉਂਦਾ ਸੀ। ਮਤਲਬ ਅਸੀਂ ਇੱਥੇ ਐਡਮਿਸ਼ਨ ਲੈ ਲਿਆ। ਇਹ ਕਿਹੜੇ ਸਾਲ ਦੀ ਗੱਲ ਹੈ ਸਰ? ਇਹ 78 ਦੀ ਗੱਲ ਹੈ। ਅੱਛਾ ਵਾਹ ਵਾਹ ਉਦੋਂ ਚੌਧਰੀ ਫਜ਼ਲ ਸੈਨ ਸਾਹਿਬ ਵਾਹ ਵਾਹ ਬੜੇ ਨਾਮਵਰ ਬੜੇ ਨਾਮਵਰ ਹਾਂ। ਬੜੇ ਖੂਬਸੂਰਤ ਔਰ ਬੜੇ, ਮੈਨੂੰ ਉਹਨਾਂ ਦੀ ਇੱਕ ਚੀਜ਼ ਬੜੀ ਮਜ਼ੇਦਾਰ ਲੱਗਦੀ ਅੱਜ ਵੀ, ਉਸ ਜ਼ਮਾਨੇ ਦੇ ਵਿੱਚ ਉਹ ਸ਼ੇਰਵਾਨੀ ਪਾਉਂਦੇ ਸੀ। ਆਖਦੇ ਨੇ ਸਰ ਔਰ ਉਹਨਾਂ ਦੀ ਪੁਰਾਣੀ- ਸ਼ਕਲ ਵਜਾਹਤ ਸ਼ਬਾਹਤ ਕਾਇਦੇ ਆਜ਼ਮ ਨਾਲ ਬੜੀ ਬੜੀ ਮਿਲਦੀ ਮਿਲਦੀ ਸੀ। ਹਾਂ ਉਹ ਉਹਨਾਂ ਨੇ ਉਸ ਤਰ੍ਹਾਂ ਜਨਾਹ ਕੈਪ ਪਾਉਂਦੇ ਸਨ, ਜੀ ਜੀ ਨਾਲ ਉਹ ਸ਼ੇਰਵਾਨੀ ਪਾਉਂਦੇ ਸਨ। ਵਾਹ, ਤੇ ਇੱਕ ਚੀਜ਼ ਜਿਹੜੀ ਕਿ ਉਸ ਜ਼ਮਾਨੇ ਦੇ ਵਿੱਚ ਬਿਲਕੁਲ ਨਹੀਂ ਸੀ ਹੈਗੀ ਕਿ ਕਲਫ ਵਾਲੇ ਕੱਪੜੇ, ਇਹਦਾ ਕੋਈ ਰਿਵਾਜ ਨਹੀਂ ਸੀ ਉਸ ਟਾਈਮ। ਹਾਂ ਤੇ ਉਸ ਟਾਈਮ ਤੇ ਉਹ ਕਲਫ ਵਾਲੀ ਸ਼ਲਵਾਰ ਪਾਣੀ ਵਾਹ ਵਾਹ ਔਰ ਉਹਦੀ ਕਰੀਜ਼ ਤੇ ਉਹਨਾਂ ਦੀ ਜੁੱਤੀ ਦੀ ਜਿਹੜੀ ਨੋਕ ਸੀ ਵਾਹ ਉਹ ਇਸ ਤਰ੍ਹਾਂ ਮੈਚ ਕਰਦੀ ਹੁੰਦੀ ਸੀ ਕਿ ਕਿਆ ਬਾਤ ਹੈ। ਇੱਕ ਚੀਜ਼ ਜਿਹੜੀ ਕਿ ਉਸ ਜ਼ਮਾਨੇ ਦੇ ਵਿੱਚ ਬਿਲਕੁਲ ਨਹੀਂ ਸੀ ਹੈਗੀ ਕਿ ਕਲਫ ਵਾਲੇ ਕੱਪੜੇ, ਇਹਦਾ ਕੋਈ ਰਿਵਾਜ ਨਹੀਂ ਸੀ ਉਸ ਟਾਈਮ। ਹਾਂ ਤੇ ਉਸ ਟਾਈਮ ਤੇ ਉਹ ਕਲਫ ਵਾਲੀ ਸ਼ਲਵਾਰ ਪਾਣੀ ਵਾਹ ਵਾਹ ਔਰ ਉਹਦੀ ਕਰੀਜ਼ ਤੇ ਉਹਨਾਂ ਦੀ ਜੁੱਤੀ ਦੀ ਜਿਹੜੀ ਨੋਕ ਸੀ ਵਾਹ ਉਹ ਇਸ ਤਰ੍ਹਾਂ ਮੈਚ ਕਰਦੀ ਹੁੰਦੀ ਸੀ ਕਿ ਕਿਆ ਬਾਤ ਹੈ। ਔਰ ਕੀ ਆਦਰ ਦਿੱਤੀ ਜਾਂਦੀ ਸੀ ਆਦਰ ਔਰ ਕੀਤੀ ਇਹ ਇੱਕ ਜਾਂਦੀ ਸੀ। ਤਰ੍ਹਾਂ ਦੀ ਸਰ ਐਨਕਰੇਜਮੈਂਟ ਵੀ ਸੀ ਨਾ ਬੱਚਿਆਂ ਨੂੰ Yes, ਓਨ yes, yes. ਓਨ ਕੀਤਾ ਜਾਂਦਾ ਸੀ ਔਰ ਬੜੇ ਅੱਛੇ ਅੰਦਾਜ਼ 'ਚ ਜੀ ਉਹ ਜਿਹੜੀ ਰਿਸੈਪਸ਼ਨ ਸੀ ਉਹਦੇ ਬਾਅਦ ਚੀਜ਼ਾਂ ਅੱਜ ਵੀ ਮੈਨੂੰ ਯਾਦ ਨੇ। ਮੈਨੂੰ ਸਾਨੂੰ ਕਹਿਣ ਲੱਗੇ ਕਿ ਗੱਲ ਇਹ ਹੈ ਬੇਟਾ, ਜੇ ਤੇ ਕਲਾਸ ਦੇ ਦੌਰਾਨ ਤੁਸੀਂ ਕੋਰੀਡੋਰ 'ਚ ਨਜ਼ਰ ਆਓ ਜੀ ਤੇ ਇਹਦਾ ਮਤਲਬ ਹੈ ਤੁਸੀਂ ਪੜ੍ਹਦੇ ਨਹੀਂ ਪਏ, ਵਾਹ ਤੇ ਇਹ ਮੈਂ ਵੇਖ ਲਿਆ ਤੇ ਤੁਹਾਡੇ ਤੇ ਟੈਗ ਲੱਗ ਗਿਆ ਕਿ ਤੁਸੀਂ ਪੜ੍ਹਨ ਨਹੀਂ ਆਏ। ਹੂੰ ਤੇ ਕਲਾਸ ਦੇ ਇੱਕ ਕਲਾਸ ਤੋਂ ਦੂਸਰੇ ਕਲਾਸ ਦਾ ਜਿਹੜਾ ਵੱਖਰਾ ਹੁੰਦਾ ਨਾ, ਜਾਂ ਤੁਹਾਡੀ ਕੋਈ ਕਲਾਸ ਨਹੀਂ ਹੈਗੀ ਤੇ ਉਹਦੇ ਲਈ ਬੈਠਣ ਲਈ ਪਾਰਕ ਹੈਗੇ, ਕੋਰੀਡੋਰ ਨਹੀਂ। ਵਾਹ ਤੇ ਜੇ ਮੈਂ ਵੇਖ ਲਿਆ ਨਾ ਕਿ ਤੁਸੀਂ ਸਾਰੇ ਤੁਹਾਡੇ ਚੋਂ ਕੋਈ ਕਿਸੇ ਦੀ ਕਲਾਸ ਫ੍ਰੀ ਹੈ ਔਰ ਕਾਰੀਡੋਰਸ ਵਿੱਚ ਫਿਰ ਕੇ ਤਾਂ ਕੁੱਤੇ ਲਾੜੀਆਂ ਕਰਦਾ ਪਿਆ, ਹਾਂ ਵਾਹ 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 ਮਤਲਬ ਉਹ ਇਸ ਟਾਈਪ ਦੇ ਲਫ਼ਜ਼ ਦੇ ਨਾਲ ਉਹਨਾਂ ਨੂੰ ਆਪ ਸਾਰੇ ਅਸੀਂ ਹੱਸਣ ਲੱਗ ਪਏ। ਹਾਂ ਉਹਨਾਂ ਨੇ ਕਿਹਾ ਬੇਟਾ ਇਹ ਨਹੀਂ ਕਰ, ਵਾਹ ਉੱਥੇ ਜਾਓ ਖੇਡੋ ਮੱਲੋ ਜੋ ਮਰਜ਼ੀ ਕਰੋ, ਗਰਾਊਂਡ 'ਚ ਮਾਹੌਲ ਡਿਸਿਪਲਨ ਉਹਦਾ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਉਹ ਦੱਸਿਆ। ਫਿਰ ਜਿਹੜੇ ਉਦੋਂ ਦੇ ਸਾਥ ਸਨ, ਮੈਂ ਕਹਿੰਦਾ ਕਮਾਲ, ਜ਼ਿੰਦਗੀ ਨੂੰ ਬਦਲ ਕੇ ਰੱਖ ਛੱਡਿਆ ਉਹਨਾਂ ਨੇ। ਮਾਸ਼ਾਅੱਲਾ ਮਾਸ਼ਾਅੱਲਾ ਸਲੀਮ ਗੌਰੀ ਸਾਹਿਬ ਮੇਰੇ ਬੜੇ ਪਿਆਰੇ ਟੀਚਰ ਸਨ, ਮੈਥਮੈਟਿਕਸ ਦੇ ਟੀਚਰ ਸਨ। ਜੀ ਤੇ ਜਦੋਂ ਮੈਂ ਗਿਆ ਤੇ ਮੈਨੂੰ ਮੈਥਮੈਟਿਕਸ ਕੋਈ ਬਹੁਤਾ ਡਰ ਲੱਗਦਾ ਸੀ, ਜੀ ਇੰਜੀਨੀਅਰਿੰਗ ਲਈ ਹੈ ਵੀ ਜ਼ਰੂਰੀ ਸੀ, ਤੇ ਮੈਂ ਸ਼ੁਰੂ 'ਚ ਇਹ ਜ਼ਿਹਨ ਸੀ ਕਿ ਮੈਨੂੰ ਜ਼ਿਆਦਾ ਪੜ੍ਹਨਾ ਪੈਣਾ। ਹਾਂ ਉਹ ਜਦੋਂ ਥੋੜ੍ਹਾ ਜਿਹਾ ਜ਼ਿਆਦਾ ਪੜ੍ਹਿਆ ਤੇ ਉਹਨਾਂ ਦੀ ਨਜ਼ਰਾਂ 'ਚ ਆ ਗਿਆ, ਹੂੰ ਫਿਰ ਉਹਨਾਂ ਨੇ ਸਪੈਸ਼ਲ ਤਵੱਜੋ ਵੀ ਦਿੱਤੀ। ਲੇਕਿਨ ਇਹ ਸਮਝ ਲਓ ਕਿ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਤੁਸੀਂ ਅਸੀਂ ਸਬਜੈਕਟ ਉਹਨਾਂ ਕੋਲ ਕਿਹੜੇ ਸਿੱਖੇ। ਚੂਜ਼ ਕੀਤੇ, ਸਬਜੈਕਟਸ ਕਿਹੜੇ ਪੜ੍ਹੇ? ਇੰਜੀਨੀਅਰਿੰਗ ਦੇ ਸਬਜੈਕਟਸ ਹਨ ਸਾਡੇ ਫਿਜ਼ਿਕਸ, ਕੈਮਿਸਟਰੀ, ਮੈਥ। ਜੀ ਉਸ ਟਾਈਮ ਤੇ ਨਾਲ ਇੰਗਲਿਸ਼ ਤੇ ਉਰਦੂ ਹੁੰਦੀ ਸੀ, FSC ਦੀ। ਤੇ ਫਿਰ BSc ਜਦੋਂ ਗਏ ਆ ਫਿਰ ਮੈਥ ਦੇ ਨਾਲ ਇੰਨਾ ਹੁਨਸ ਹੋ ਗਿਆ, ਫਿਰ ਡਬਲ ਮੈਥ ਤੇ ਫਿਜ਼ਿਕਸ ਦੇ ਨਾਲ ਮਾਸ਼ਾਅੱਲਾ ਵਾਹ ਵਾਹ ਉਹ 4 ਸਾਲ ਦਾ ਦੌਰ ਜਿਹੜਾ ਬੜਾ ਖੂਬਸੂਰਤ ਦੌਰ ਹੈ। ਉਸ ਕਾਲਜ ਦੇ ਨਾਲ ਬੜੀਆਂ ਖੂਬਸੂਰਤ ਯਾਦਾਂ ਨੇ।
ਸਰ ਉਂਝ ਤੇ ਜਿਹੜਾ ਇਹ ਕਾਲਜ ਹੈ ਨਾ ਜੀ, ਇਹ ਜਦੋਂ ਦਾ ਮਾਰਜ਼ ਵਜੂਦ ਵਿੱਚ ਆਇਆ, ਮੇਰਾ ਖਿਆਲ ਹੈ ਮਾਰਚ 1917 ਦੇ ਵਿੱਚ ਇਹ ਕਾਲਜ ਜਿਹੜਾ ਨਾ ਜੀ ਜੀ ਹੋਂਦ ਬਿਲਕੁਲ ਵਿੱਚ ਇਸੇ ਆਇਆ ਤਰ੍ਹਾਂ ਸੀ। ਹੀ, ਇਸੇ ਤਰ੍ਹਾਂ ਹੀ। ਉਦੋਂ ਤੇ ਸਰ ਸੁਣਿਆ ਕਿ ਇਹਨੂੰ ਖਾਲਸਾ ਕੌਂਸਲ ਸੀ ਕੋਈ, ਜੀ ਸਿੱਖਾਂ ਨੇ ਇਹਨੂੰ ਬਣਾਇਆ ਔਰ ਇਹਦਾ ਨਾਮ ਹੀ ਗੁਰੂ ਨਾਨਕ ਖਾਲਸਾ ਕਾਲਜ ਸੀ। ਬਾਅਦ ਵਿੱਚ ਜਦੋਂ ਵੰਡ ਹੋਈ ਤੇ ਫਿਰ ਇਸਲਾਮੀਆ ਕਾਲਜ ਇਹਦਾ ਨਾਂ ਹੋ ਗਿਆ, ਇਸ ਨਾਂ ਤੋਂ ਮਾਨੂਨ ਕਰ ਦਿੱਤਾ ਗਿਆ। ਉਦੋਂ ਸਰ ਜਿਹੜੇ ਲੋਕ ਸਨ ਪ੍ਰੋਫੈਸਰਸ ਬਿਲਖਸੂਸ, ਉਹ ਬੜੇ ਡਿਵੋਟਿਡ ਹੁੰਦੇ ਸਨ ਔਰ ਇੱਕ ਮਿਸ਼ਨਰੀ ਜਜ਼ਬੇ ਦੇ ਤਹਿਤ, ਕਿਉਂਕਿ ਨਵਾਂ ਨਵਾਂ ਪਾਕਿਸਤਾਨ ਵੀ ਬਣਿਆ ਸੀ ਸਰ, ਤੇ ਕੌਮ ਦੀ ਤਾਮੀਰ ਕਰਨ ਦਾ ਇੱਕ ਉਹਨਾਂ ਦੇ ਜ਼ਿਹਨ 'ਚ ਮਕਸਦ ਹੁੰਦਾ ਸੀ। ਉਸ ਦੌਰ ਦੇ ਜਿਹੜੇ ਅਸਾਤਜ਼ਾ ਕਿਰਾਮ ਸਨ, ਜਿਵੇਂ ਅਸੀਂ ਕੁਝ ਇਸਮਾਏ ਗਿਰਾਮੀ ਜਾਣਦੇ ਹਾਂ, ਡਾਕਟਰ ਵਹੀਦ ਕੁਰੈਸ਼ੀ ਸਾਹਿਬ ਇੱਥੇ ਪੜ੍ਹਾਉਂਦੇ ਰਹੇ ਸਰ, ਬੜੇ ਬਾਅਦ ਵਿੱਚ ਉਹ nice ਉਰਦੂ teacher। ਦੀ ਬਹੁਤ ਵੱਡੀ ਸ਼ਖਸੀਅਤ ਬਣੇ। ਡਾਕਟਰ ਇਕਬਾਲ ਜਵੇਦ ਇਕਬਾਲ ਸਾਹਿਬ। ਸਰ ਜਵੇਦ ਇਕਬਾਲ ਸਾਹਿਬ ਤਾਮੀਰ ਅਦਬ ਜਿਨ੍ਹਾਂ ਲਿਖੀ। ਹਾਂ ਇਸ ਤੋਂ ਇਲਾਵਾ ਸਰ ਇੱਥੇ ਇੱਕ ਫਿਜ਼ਿਕਸ ਦੇ ਪ੍ਰੋਫੈਸਰ ਸਨ, ਚੂੰਕਿ ਤੁਹਾਡੇ ਸਾਇੰਸ ਦੇ ਸਬਜੈਕਟ ਸਨ, ਗੁਲਾਮ ਨਬੀ ਸਾਹਿਬ, ਜਿਨ੍ਹਾਂ ਹਾਂ, ਇੱਥੇ ਗੁਲਾਮ 2 ਨਬੀ ਸਾਲ ਸਾਹਿਬ। ਪੜ੍ਹਾਇਆ, ਬਾਅਦ ਵਿੱਚ ਫਿਰ ਉਹ ਪਾਕਿਸਤਾਨ ਅਟਾਮਿਕ ਐਨਰਜੀ ਕਮਿਸ਼ਨ ਵਿੱਚ ਚਲੇ ਗਏ। ਚਲੇ ਗਏ ਜੀ। ਔਰ ਐਟਮੀ ਸਾਇੰਸਦਾਨਾਂ ਦੇ ਵਿੱਚ ਵੀ ਉਹਨਾਂ ਉਹਨਾਂ ਦਾ ਦਾ ਬੜਾ ਨਾਮ, ਇਸਮੇ ਗਿਰਾਮੀ ਹੈ, ਔਰ ਉਹ ਇਸੇ ਕਾਲਜ ਦੇ ਫੈਕਲਟੀ ਮੈਂਬਰ ਸਨ। ਬਿਲਕੁਲ ਇਸੇ ਤਰ੍ਹਾਂ ਹੀ। ਉਹਨਾਂ ਤੋਂ ਇਲਾਵਾ ਸਰ ਤੁਹਾਡੇ ਅਸਾਤਜ਼ਾ ਕਿਰਾਮ ਕਿਹੜੇ ਕਿਹੜੇ ਸਨ, ਕੁਛ ਸਾਨੂੰ ਦੱਸੋ ਨਾ ਸਾਡੇ ਵਿਊਅਰਸ ਨੂੰ। ਉਸ ਵੇਲੇ ਦੇ ਕੋਈ ਨਾਮਵਰ ਅਸਾਤਜ਼ਾ ਜਿਹੜੇ ਪ੍ਰੋਫੈਸਰ ਫਜ਼ਲ ਹੁਸੈਨ ਜਿਹੜੇ ਨੇ, ਉਹਨਾਂ ਤੋਂ ਤੇ ਇੱਕ ਉਸ ਦੁਨੀਆ ਦੇ- ਮੁਤਾਰਫ ਹੈ। ਬਿਲਕੁਲ ਜੀ, ਬਹੁਤ ਸਾਰੇ ਪ੍ਰੋਫੈਸਰ, ਅਰਸ਼ਦ ਸਾਹਿਬ, ਹਾਂਜੀ, ਹਾਫਿਜ਼ ਅਰਸ਼ਦ ਸਾਹਿਬ, ਹਾਫਿਜ਼ ਅਰਸ਼ਦ ਸਾਹਿਬ, ਵਾਹ ਵਾਹ, ਉਹ ਸਾਡੇ ਉਸ ਦੌਰ ਦੇ ਪ੍ਰੋਫੈਸਰ ਸ਼ਾਮਲ ਸਨ। ਜੀ ਜੀ ਫਿਰ ਸਾਡੇ ਬਾਜਵਾ ਸਾਹਿਬ, ਜੀ, ਰਫੀਕ ਸਾਹਿਬ, ਚੌਧਰੀ ਰਫੀਕ ਸਾਹਿਬ, ਵਾਹ ਵਾਹ, ਉਹ ਕੈਮਿਸਟਰੀ ਦੇ ਬੜੇ ਅੱਛੇ ਟੀਚਰ ਸਨ। ਅਬਦੁਲ ਗਨੀ ਸਾਹਿਬ, ਵਾਹ ਕੈਮਿਸਟਰੀ ਦੇ, ਔਰ ਸ਼ਰੀਫ ਆਬਦ ਸਾਹਿਬ ਸਭ ਤੋਂ ਵਾਹ, ਬੜੇ ਆਲਾ ਉਹ ਟੀਚਰ ਸਨ। ਬਾਅਦ 'ਚ ਫਿਰ ਉਹ ਬੋਰਡ ਦੇ ਚੇਅਰਮੈਨ ਵੀ ਰਹੇ। ਜੀ ਜੀ ਜੀ। ਤੇ ਔਰ ਜਿਹੜੇ ਤੁਹਾਡੇ ਨਾਲ ਸਟੂਡੈਂਟ ਸਨ, ਤੁਹਾਡੇ ਕਲਾਸ ਫੈਲੋਜ਼, ਤੁਹਾਡੇ ਕਾਲਜ ਫੈਲੋਜ਼, ਉਹਨਾਂ ਦੇ ਵੀ ਬੜੇ ਬੜੇ ਮਸ਼ਾਹੀਰ ਹੋਏ ਨੇ ਸਾਰੇ ਇੱਥੋਂ ਬੜੇ ਦੇ ਬੜੇ ਪੜ੍ਹੇ। ਮਾਸ਼ਾਅੱਲਾ, ਬੜੇ ਬੜੇ ਹਾਂਜੀ। ਅੱਛੇ, ਉਹਨਾਂ 'ਚੋਂ ਬੜੇ ਬੜੇ ਕਾਫੀ ਸਾਰੇ ਬਿਊਰੋਕ੍ਰੇਸੀ 'ਚ ਗਏ। ਜੀ ਮੋਸਟਲੀ ਜਿਹੜਾ ਉਦੋਂ ਟ੍ਰੈਂਡ ਸੀ ਉਹ ਮੈਡੀਕਲ ਕਾਲਜਿਸ ਤੇ ਇੰਜੀਨੀਅਰਿੰਗ ਕਾਲਜਿਸ ਦਾ ਜ਼ਿਆਦਾ ਸੀ। ਜੀ ਤੇ ਸਾਡੇ ਤੇ ਸ਼ਹਿਰ ਦੇ ਆਪਣਾ MS ਰਹੇ ਨੇ, ਨਾਮ ਜ਼ੇਨ ਚੁੱਕ, ਡਾਕਟਰ ਫਜ਼ਲ ਸਾਹਿਬ। ਡਾਕਟਰ ਫਜ਼ਲ ਸਾਹਿਬ, ਜੀ ਹਾਂ ਫਜ਼ਲ ਸਾਹਿਬ। ਫਿਰ ਇਸ ਵੇਲੇ ਉਹ ਡਿਊਟੀ ਦੇ ਰਹੇ ਨੇ ਡਾਕਟਰ ਅਸਗਰ ਸਾਹਿਬ, ਕਾਰਡੀਓਲੋਜੀ 'ਚ ਜੀ, ਸਦੀਕ ਸਾਦਕ ਸਦੀਕ ਹਸਪਤਾਲ ਸਾਦਕ ਵਾਲੇ। ਹਸਪੀਟਲ ਟੋਟਲੀ ਉਹ ਕਰ ਰਹੇ ਨੇ। ਬੇਸ਼ੁਮਾਰ ਨਾਮ ਨੇ ਜਿਨ੍ਹਾਂ ਦੇ ਮੈਡੀਕਲ ਚ ਜਿਹੜੇ ਗਏ। ਤੇ ਸਰ ਮੈਂ ਸਦਰੇ ਪਾਕਿਸਤਾਨ ਜਿਹੜੇ ਹੋਏ ਨੇ ਜਸਟਿਸ ਰਿਟਾਇਰਡ ਰਫੀਕ ਤਾਰੜ, ਤੁਸੀਂ ਕਿਹਦਾ ਨਾਮ ਲਓਗੇ? ਡਾਕਟਰ ਜਸਟਿਸ ਰਿਟਾਇਰਡ ਰਫੀਕ ਅਹਿਮਦ ਤਾਰੜ, ਜਿਹੜੇ 2 ਦਫਾ ਬਾਅਦ 'ਚ ਉਹਨਾਂ ਨੇ ਚੱਕਰ ਵੀ ਲਗਾਇਆ। ਜੀ ਜੀ, ਔਰ ਆਪਣੇ ਦੌਰੇ ਸਦਾਰਤ ਦੇ ਜੋ- ਦੌਰੇ ਸਦਾਰਤ 'ਚ ਉਹ ਆਏ। ਹਾਂ ਜੀ, ਔਰ ਉਹਦੇ ਤੋਂ ਦੇਖੋ ਨਾ ਕਿ ਉਹਨਾਂ ਦਾ ਜਿਹੜਾ ਆਪਣੀ ਮਾਦਰੇ ਇਲਮੀ ਨਾਲ ਜਿਹੜਾ ਤਲਕ ਸੀ, ਬੜਾ ਉਹ ਲਗਾਓ ਨਜ਼ਰ ਸੀ। ਆਉਂਦਾ ਨਾ ਹਾਂ, ਕਿ ਉਹਨੂੰ ਉਹ ਤੋਂ ਮਹਿਸੂਸ ਹੁੰਦਾ ਹੈ ਕਿ ਇਸ ਕਾਲਜ ਨੇ ਉਹਨਾਂ ਨੂੰ ਕੀ ਦਿੱਤਾ, ਵਾਹ ਜਿਹਨੂੰ ਉਹ ਰਿਟਰਨ ਬੈਕ ਕਰਨ ਲਈ ਆਏ। ਵਾਹ, ਤੇ ਬਾਕੀ ਜਿਹੜੇ ਨੇ ਬਹੁਤ ਸਾਰੇ ਦੋਸਤ, ਅਕਰਮ ਜ਼ਕੀ ਸਾਹਿਬ, ਅਨਵਰ ਜ਼ਾਹਿਦ ਸਾਹਿਬ, ਅਕਰਮ ਜ਼ਕੀ ਸਾਹਿਬ, ਅਨਵਰ ਜ਼ਾਹਿਦ ਸਾਹਿਬ, ਮਤਲਬ ਕਿਸ ਲੈਵਲ ਦੇ ਸੈਕਟਰੀਸ਼ਿਪ ਦੇ ਹਾਂ ਚੀਫ ਸੈਕਟਰੀ ਤੱਕ ਗਏ। ਸਰ ਤੇ ਅਨਵਰ ਜ਼ਕੀ ਸਾਹਿਬ, ਅਕਰਮ ਫਿਰ ਉਹ- ਜ਼ਕੀ ਸਾਹਿਬ ਤਾਂ ਸਰ ਸੈਕਟਰੀ ਜਨਰਲ ਖਾਰਜਾ ਪਾਕਿਸਤਾਨ। ਸੈਕਟਰੀ ਜਨਰਲ ਖਾਰਜਾ ਪਾਕਿਸਤਾਨ ਰਹੇ। ਔਰ ਉਹ ਉਸ ਲੈਵਲ ਦੇ ਰਹਿ ਕੇ ਜਿੱਤੇ ਪੂਰੀ ਦੁਨੀਆ 'ਚ ਪਾਕਿਸਤਾਨ ਨੂੰ ਮੁਤਾਰਫ ਕਰਾਉਣਾ। ਜੀ ਤੇ ਇਸ ਤੋਂ ਬਾਅਦ ਅਗਰ ਤੁਸੀਂ ਲੈ ਲਓ ਗੁਜਰਾਂਵਾਲੇ ਦੇ ਰੈਫਰੈਂਸ ਨਾ ਲਓ, ਤੇ ਸਾਡੀ ਜਿੰਨੀ ਵੱਡੀ ਇੰਡਸਟਰੀ ਹੈ, ਸਰ, ਉਹ ਇੰਡਸਟਰੀ ਜਿਸ ਤਰ੍ਹਾਂ ਏਸ਼ੀਆ ਹੈ ਜਾਂ ਕਲਾਈਮੈਕਸ ਹੈ, ਜੀ ਜੀ ਜੀ, ਇਹ ਉਹ ਇੰਡਸਟਰੀ ਸੀ ਜਿਹਨੇ ਗੁਜਰਾਂਵਾਲੇ ਨੂੰ ਦੁਨੀਆ 'ਚ ਇੰਟਰੋਡਿਊਸ ਕਰਾਇਆ। ਕਰਵਾਇਆ, ਬਿਲਕੁਲ ਕਰਵਾਇਆ। ਤੇ ਇਹਦੇ ਵੀ ਜਿਹੜੇ ਰੂਹੇ ਰਵਾਂ ਸਨ, ਆਪਣਾ ਖੁਰਸ਼ੀਦ ਅਜ਼ੀਜ਼ ਸਾਹਿਬ ਸਨ, ਫਿਰ ਉਹਨਾਂ ਤੋਂ ਪਹਿਲੇ ਉਹਨਾਂ ਦੇ ਅਜ਼ੀਜ਼ ਸਾਹਿਬ ਸਨ, ਫਿਰ ਹਮੀਦ ਸਾਹਿਬ, ਅਜ਼ੀਜ਼ ਸਾਹਿਬ, ਹਮੀਦ ਸਾਹਿਬ, ਇਹ ਉਹ ਲੋਕ ਸਨ। ਫਿਰ ਇਹਨਾਂ ਦੇ ਇੱਕ ਉਹ ਆਪਣਾ ਬੜੇ ਸਾਡੇ ਬਾਬਾ ਉਰਦੂ ਵੀ ਰਿਹਾ, ਬੜੀਆਂ ਕਿਤਾਬਾਂ ਵੀ ਲਿਖੀਆਂ, ਉਹ ਵੀ ਇਹਨਾਂ ਦੇ ਵਿੱਚੋਂ ਹੀ ਸਨ। ਔਰ ਇਹ ਸਾਰੇ ਜਿਹੜੇ ਸਨ ਇਹ ਇਸਲਾਮੀਆ ਕਾਲਜ ਦੇ ਪੜ੍ਹੇ ਸੀ। ਵਾਹ ਵਾਹ, ਔਰ ਅਨਵਰ ਰਫੀਕ ਅਨਵਰ ਸਾਹਿਬ, ਵਾਹ ਵਾਹ, ਬਹੁਤ ਵੱਡਾ ਏਸ਼ੀਆ ਫੈਨ ਵਾਲੇ ਜੀ, ਏਸ਼ੀਆ ਇੰਡਸਟਰੀਜ਼ ਉਹਨਾਂ ਦੀਆਂ ਏਸ਼ੀਆ ਬਹੁਤ ਇੰਡਸਟਰੀ ਸਾਰੀਆਂ ਮਸਨੂਆਤ ਬਣਾਈਆਂ। ਔਰ ਬੜਾ ਅੱਜ ਵੀ ਉਹਨਾਂ ਦਾ ਨਾਮ ਉਸੇ ਤਰ੍ਹਾਂ ਹੀ। ਹਾਂ ਜੀ,
ਫਿਰ ਤੁਸੀਂ ਦੇਖੋ ਕਿ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਇੱਥੋਂ ਕੁਆਲੀਫਾਈ ਕੀਤਾ, ਔਰ ਜਦੋਂ ਸ਼ਹਿਰ 'ਚ ਜਿਹੜੇ ਸ਼ਹਿਰ ਦੇ ਲੋਕ ਸਨ, ਉਹ ਜਿਹੜੇ ਜੌਬਸ 'ਚ ਨਹੀਂ ਗਏ, ਅਗਰ ਇੱਥੇ ਰਹਿਣੇ, ਤੇ ਤੁਹਾਨੂੰ ਜਿਹੜੇ ਅੱਜ ਚੈਰਿਟੀ ਹਸਪੀਟਲਸ ਵਾਹ ਵਾਹ ਵਾਹ। ਜਿਹੜੇ ਨਜ਼ਰ ਆਉਂਦੇ ਨੇ, ਉਹਨਾਂ 'ਚ ਇਸਲਾਮੀਅਨਸ ਦਾ, ਜਿਹੜੇ ਇਸਲਾਮੀ ਕਾਲਜ ਦੇ ਐਲੂਮਨਾਈਜ਼ ਨੇ, ਉਹਨਾਂ ਦਾ ਇੱਕ ਬਹੁਤ ਵੱਡਾ ਹਿੱਸਾ ਨਜ਼ਰ ਆਏਗਾ। ਵਾਹ। ਤੇ ਕਿਸੇ ਵੀ ਤੁਸੀਂ ਇੰਸਟੀਟਿਊਸ਼ਨ ਨੂੰ ਲੈ ਲਓ, ਸਰ ਉਹਦੇ ਸਿਆਸਤ ਜਿਹੜੇ ਦੇ ਵਿੱਚ ਪੁਰਾਣੇ ਬੜੇ ਬੜੇ ਵੱਡੇ ਨਾਮ ਨੇ। ਬੜੇ ਬੜੇ ਨਾਮ ਨੇ। ਤੇ ਰੀਸੈਂਟ ਜਿਹੜੇ ਨੇ ਸਾਡੇ ਹਾਂਜੀ। ਕੋਲ ਇਸ ਵੇਲੇ, ਬੈਰਿਸਟਰ ਬੈਰਿਸਟਰ ਉਸਮਾਨ। ਉਸਮਾਨ ਇਬਰਾਹਿਮ ਸਾਹਿਬ, ਜੀ ਜੀ। ਮਾਸ਼ਾਅੱਲਾ, ਔਰ ਉਹ ਅਨਡਿਫੀਟਡ ਜਬ ਅੱਜ ਤੱਕ ਸਰ ਉਹਨਾਂ ਨੇ ਕਦੀ ਸ਼ਿਕਸਤ ਹੀ ਨਹੀਂ ਖਾਧੀ। ਮਤਲਬ ਜ਼ਮੀਨ ਤੱਕ ਉਹ ਜਾ ਕੇ ਤੇ ਵਾਹ। ਸਾਡੇ ਨਾਲ ਉਹ ਮੁਹੱਬਤ ਕਰਦੇ ਨੇ, ਬਹੁਤ ਅੱਛਾ। ਬਹੁਤ ਪਿਆਰ ਨਾਲ। ਔਰ ਕੋਈ ਵੀ ਉਹਦਾ ਟਾਊਨ ਦਾ ਕਾਲਜ ਦਾ ਕੋਈ ਵੀ ਪ੍ਰੋਬਲਮ ਹੋਵੇ ਤੇ ਉਹਨਾਂ ਨੂੰ ਅਗਰ ਕਿਹਾ ਜਾਏ ਤੇ ਆਪਣੀ ਬਸਾਤ ਦੇ ਮੁਤਾਬਕ ਉਹ ਪੂਰੀ ਤਰ੍ਹਾਂ ਕੰਮ ਕਰਦੇ ਨੇ ਜੀ। ਔਰ ਵੀ ਇਸੇ ਤਰ੍ਹਾਂ ਹੀ ਤੌਫੀਕ ਭੱਟ ਸਾਹਿਬ ਨੇ, ਫਿਰ ਹਾਜੀ ਅਬਦੁਲ ਰਊਫ MP ਨੇ ਸਾਡੇ, ਜੀ ਜੀ। ਉਹ ਵੀ ਇਸਲਾਮੀਆ ਕਾਲਜ ਤੋਂ ਪੜ੍ਹੇ ਨੇ। ਵਾਹ ਵਾਹ। ਔਰ ਹਾਜੀ ਅਬਦੁਲ ਰਊਫ ਦੇ ਨਾਲ ਤੇ ਨਾ, ਇੱਕ ਤੇ ਉਹ MP ਨੇ, ਦੂਸਰਾ ਜਿਹੜਾ ਉਹਨਾਂ ਦਾ ਇਜਾਜ਼ ਹੈ ਉਹ ਗੋਲਡਨ ਪੰਪ ਹੈ। ਗੋਲਡਨ ਪੰਪ ਉਹ ਇੰਡਸਟਰੀ ਹੈ ਜਿਹਨੇ ਜਰਮਨ ਪੰਪ QSB ਜੀ। ਉਹਦੇ ਮੁਕਾਬਲੇ ਤੇ ਕੰਮ ਕੀਤਾ ਔਰ ਉਹਦੇ ਨਾਲੋਂ ਬਿਹਤਰ ਕੀਤਾ। ਬਿਹਤਰ ਕੀਤਾ। ਇਹ ਸਰ ਵੀਰਾਂ ਸਾਡੇ ਦੇ ਰੰਗ ਇਹੋ ਨੇ। ਹੀ ਸਨਅਤਕਾਰ ਨੇ ਨਾ ਜੀ, ਹਾਂਜੀ। ਜਿਨ੍ਹਾਂ ਦੀ ਵਜ੍ਹਾ ਤੋਂ ਗੁਜਰਾਂਵਾਲਾ ਸ਼ਹਿਰ ਨੂੰ ਹੁਨਰਮੰਦਾਂ ਦੀ ਸਰਜ਼ਮੀਨ ਆਖਿਆ ਜੀ ਜਾਂਦਾ ਹੈ। ਬਿਲਕੁਲ। ਔਰ ਜਿਨ੍ਹਾਂ ਦੀ ਵਜ੍ਹਾ ਤੋਂ ਗੁਜਰਾਂਵਾਲੇ ਦੀ ਪਹਿਚਾਨ ਬਣੀ। ਪਹਿਚਾਨ ਹੈ। ਵਾਹ ਵਾਹ। ਤੇ ਇਹ ਦੱਸੋ ਸਰ ਕਿ ਤੁਸੀਂ ਆਪਣੇ ਦੌਰ ਦੇ ਵਿੱਚ ਜਿਹੜੇ ਇਹਨਾਂ ਦੋਸਤਾਂ ਨਾਲ ਪੜ੍ਹਦੇ ਸੋ, ਜਿਹੜੇ ਬੜੇ ਬਾਅਦ ਚੋਂ ਬਿਊਰੋਕਰੇਟਸ ਵੀ ਬਣੇ, ਬਾਅਦ ਚੋਂ ਸਿਆਸਤਦਾਨ ਵੀ ਬਣੇ, ਕੋਈ ਤੁਹਾਡੇ ਦੌਰ ਦਾ ਐਸਾ ਦੋਸਤ ਤੁਹਾਨੂੰ ਯਾਦ ਹੈ ਜਿਹੜਾ ਖਿਲਾੜੀ ਵੀ ਬੜਾ ਵੱਡਾ ਬਣਿਆ, ਮਸਲਨ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਦੇ? ਨੈਸ਼ਨਲ ਲੈਵਲ ਤੇ ਨਦੀਮ ਸਾਡਾ ਸੀ ਬੈਡਮਿੰਟਨ ਦੇ, ਔਰ ਉਹ ਨੈਸ਼ਨਲ ਚੈਂਪੀਅਨ ਹੋਇਆ। ਜੀ। ਹੋਰ ਬਹੁਤ ਸਾਰੇ ਦੋਸਤ ਸਾਡੇ ਇਸ ਵੇਲੇ ਮੇਰੇ ਜ਼ਿਹਨ 'ਚ ਨਾਮ ਵੇਟ ਨਹੀਂ ਆ ਰਹੇ। ਲਿਫਟਰ ਸਨ ਚੌਧਰੀ ਅਮੀਨ ਸਾਹਿਬ। ਚੌਧਰੀ ਅਮੀਨ ਸਾਹਿਬ ਵੇਟ ਲਿਫਟਰ ਸਨ। ਉਹ ਤਾਂ ਔਰ ਜਾ ਉਹਨਾਂ ਕੇ ਨੇ ਬਾਹਰ। ਬੜਾ ਬਾਹਰ ਵੀ ਉਹਨਾਂ ਨੇ ਕਈ ਤਮਗੇ ਹਾਸਲ ਕੀਤੇ। ਹਾਂ ਜੀ। ਇਹ ਦੱਸੋ ਸਹੀ ਸਾਹਿਬ ਕਿ ਸਾਡਾ ਸ਼ਹਿਰ ਜਿਹੜਾ ਗੁਜਰਾਂਵਾਲਾ ਹੈ ਜੀ, ਇਹਨੇ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਮਾਸ਼ਾਅੱਲਾ ਬੜੇ ਬੜੇ ਨਾਮਵਰ ਲੋਕ ਪੈਦਾ ਕੀਤੇ। ਤੁਹਾਡਾ ਜਿਹੜਾ ਕਾਲਜ ਸੀ ਗਵਰਨਮੈਂਟ ਇਸਲਾਮੀਆ ਕਾਲਜ ਗੁਜਰਾਂਵਾਲਾ, ਜੀ ਜੀ, ਇਹਦੇ ਵਿੱਚ ਸਰ ਸ਼ੋਬਿਜ਼ ਦੇ ਹਵਾਲੇ ਦੇ ਨਾਲ ਵੀ ਸੁਣਿਆ ਬੜੇ ਬੜੇ ਵੱਡੇ ਨਾਮ ਬੜੇ ਹੋਏ। ਬੜੇ ਵੱਡੇ ਨਾਮ ਹੋਏ। ਹਾਂਜੀ। Yes, yes. ਉਹਨਾਂ ਬਾਰੇ ਜ਼ਰਾ ਦੱਸੋ। ਹਾਂ ਸਾਡੇ ਵੀ। ਸਾਡਾ ਜੀ ਇੱਥੇ ਦਿਲਦਾਰ ਪਰਵੇਜ਼ ਭੱਟੀ, ਵਾਹ ਵਾਹ ਵਾਹ। ਬੜਾ ਵੱਡਾ ਨਾਮ ਹੈ। ਹਾਂ ਜੀ। ਇਹ ਸਾਡੇ ਇੱਥੋਂ ਦਾ ਇਸਲਾਮੀਆ ਕਾਲਜ ਦੇ ਕਾਲਜ ਪੜ੍ਹੇ ਦਾ ਸਨ। ਪੜ੍ਹੇ ਸੀ। ਹਾਂਜੀ। ਔਰ ਉਹਨਾਂ ਨੇ ਪੰਜਾਬੀ ਦੀ ਜਿਹੜੀ ਪੰਜਾਬੀ ਕੰਪੇਅਰਿੰਗ ਹੈ, ਵਾਹ ਵਾਹ। ਉਹਦੇ 'ਚ ਇੱਕ ਆਪਣਾ ਰੰਗ ਦਿੱਤਾ ਵਾਹ। ਔਰ ਇੱਕ ਸਟਾਈਲ ਦਿੱਤਾ। ਇਸ ਤਰ੍ਹਾਂ ਹੀ। ਇਸੇ ਤਰ੍ਹਾਂ ਸ਼ਾਦ ਰਫੀਕ ਸਾਹਿਬ, ਜੀ। ਉਹ ਫਿਲਮ ਇੰਡਸਟਰੀ 'ਚ ਰੀਸੈਂਟਲੀ ਉਹਨਾਂ ਨੇ ਚਾਈਨਾ ਤੋਂ ਅਵਾਰਡ ਵੀ ਲਿਆ। ਵਾਹ ਵਾਹ। ਔਰ ਉਹ ਜਿਹੜੇ ਫਿਲਮ ਮੇਕਿੰਗ ਐਸੋਸੀਏਸ਼ਨ ਉਹਦੇ ਅੱਜ ਕੱਲ੍ਹ ਪ੍ਰੈਜ਼ੀਡੈਂਟ ਵੀ ਨੇ। ਵਾਹ ਵਾਹ। ਉਹ ਵੀ ਸਾਡੇ ਇੱਥੇ ਇਸਲਾਮੀਆ ਕਾਲਜ ਦੇ ਹੀ ਪੜ੍ਹੇ ਹੋਏ ਸੀ। ਵਾਹ ਵਾਹ। ਔਰ ਬੜਾ ਅੱਲਾ ਨੇ ਇਸ ਕਾਲਜ ਦੀ ਜਿਹੜੀ ਹੈ ਨਾ ਮਿੱਟੀ, ਇਹਦੇ 'ਚ ਹਰ ਰੰਗ ਦੇ ਬੰਦੇ ਇਹਦੇ 'ਚੋਂ ਵਾਹ ਨਿਕਲੇ ਨੇ। ਵਾਹ। ਔਰ ਅੱਲਾਹ ਤਾਲਾ ਨੇ ਜਿਹੜੇ ਇਹਦੇ ਟੀਚਰ ਸਨ, ਜੀ ਜੀ। ਇਹ ਉਹਨਾਂ ਦੇ ਖਲੂਸ ਦੀ ਵਜ੍ਹਾ ਵਾਹ। ਮੈਂ ਸਮਝਦਾ ਕਿ ਜਿਸ ਡੈਡੀਕੇਸ਼ਨ ਨਾਲ, ਜਿਸ ਖਲੂਸ ਨਾਲ ਉਹ ਸਾਡੀ ਆਬਜ਼ਾਰੀ ਕਰਦੇ ਸਨ ਤਾਲੀਮੀ ਤੌਰ ਤੇ। ਵਾਹ। ਕਿਉਂਕਿ ਮੈਨੂੰ ਯਾਦ ਹੈ ਕਿ ਜਵੇਦ ਇਕਬਾਲ ਸਾਹਿਬ ਨੇ ਇੱਕ ਦਫਾ ਗਜ਼ਲ ਦੀ ਤਾਰੀਫ ਪੜ੍ਹਾਈ, ਵਾਹ ਵਾਹ। ਤੇ ਉਹ ਪਹਿਲੂ ਅਸੀਂ ਪਹਿਲੀ ਵਾਰੀ ਵੇਖਿਆ। ਸਾਡੇ ਨਜ਼ਦੀਕ ਤੇ ਗਜ਼ਲ ਇੱਕ ਬਸ ਪੋਇਟਰੀ ਦਾ ਇੱਕ ਪਾਰਟ ਹੈ ਨਾ। ਹਾਂ। ਇਹ ਗਜ਼ਲ ਦਾ ਇੱਕ ਆਪਣਾ ਮਤਲਬ ਹੀ ਤੇ ਆ। ਵਾਹ। ਉਸ ਮੀਨਿੰਗ ਦੀ ਜਦੋਂ ਉਹਨਾਂ ਨੇ ਡਿਟੇਲ ਦੱਸੀ ਕਿ ਇੱਕ ਜ਼ਖਮੀ ਹਿਰਨ ਜਿਹੜਾ, ਵਾਹ। ਉਹਦੇ ਪਿੱਛੇ ਕੁੱਤੇ ਲੱਗੇ ਹੋਣ ਤੇ ਉਹ ਜਾ ਕੇ ਝਾੜੀਆਂ 'ਚ ਫਸ ਜਾਏ, ਉਹਦੇ ਸਿੰਗ ਫਸ ਜਾਣ, ਤੇ ਉਹਨਾਂ ਨੂੰ ਜਦੋਂ ਮੌਤ ਦਾ ਯਕੀਨ ਹੋ ਜਾਂਦਾ, ਤੇ ਉਸ ਟਾਈਮ ਤੇ ਉਹਦੇ ਮੂੰਹ 'ਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਨੂੰ ਗਜ਼ਲ ਕਹਿੰਦਾ। ਵਾਹ ਵਾਹ।
ਔਰ ਇਹਦਾ ਬੜੇ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਇਹ ਮੈਂ ਪੜ੍ਹੀ ਉਹਨਾਂ ਕੋਲ ਸੁਣੀ ਔਰ ਇਹ ਮੇਰੇ ਫਾਈਨਲ ਐਗਜ਼ਾਮ 'ਚ ਵੀ ਆ ਵਾਹ ਵਾਹ, ਇਹੋ ਹੀ ਕੁਐਸਚਨ। ਇਹੋ ਹੀ ਕੁਐਸਚਨ। ਵਾਹ। ਤੂੰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰ ਤੁਹਾਨੂੰ ਪਤਾ ਸੀ ਤੁਸੀਂ ਸਪੈਸ਼ਲੀ ਪੜ੍ਹਾਇਆ ਸੀ ਸਾਡਾ ਟੌਪਿਕ? ਤੇ ਕਹਿੰਦੇ ਨੇ ਬਸ ਮੈਨੂੰ ਖਦਸ਼ਾ ਸੀ ਕਿ ਬੜੀ ਦੇਰ ਤੋਂ ਇਹ ਕੁਐਸਚਨ ਆਇਆ ਨਹੀਂ ਪੇਪਰਾਂ 'ਚ, ਹਾਂ, ਤੇ ਮੈਂ ਉਸ ਦਿਨ ਬੜਾ ਜ਼ੋਰ ਲਾ ਕੇ ਤੁਹਾਨੂੰ ਪੜ੍ਹਾਇਆ ਸੀ। ਸੋ ਇਹ ਇਸ ਟਾਈਪ ਦੇ ਲੋਕ ਬਾਲਗ ਨਜ਼ਰ। ਵਾਹ ਵਾਹ। ਔਰ ਸਹੀ ਸਾਹਿਬ, ਗੁਜ਼ਾਰਿਸ਼ ਇਹ ਹੈ ਕਿ ਤੁਹਾਡੀ ਮਾਸ਼ਾਅੱਲਾ ਸ਼ਖਸੀਅਤ ਸਾਜ਼ੀ ਦੇ ਵਿੱਚ ਤੁਹਾਡੇ ਹੋਰ ਜਿੰਨੇ ਹਮ ਅਸਰ ਸਨ, ਕਲਾਸ ਫੈਲੋਜ਼ ਸਨ, ਕਾਲਜ ਫੈਲੋਜ਼ ਸਨ, ਜਿਹੜੇ ਮਸ਼ਾਹੀਰ ਬਣੇ, ਨਾਮਵਰ ਲੋਕ ਬਣੇ, ਇਹ ਤਾਂ ਤੁਸੀਂ ਫਰਮਾ ਦਿੱਤਾ ਕਿ ਜਿਹੜੇ ਅਸਾਤਜ਼ਾ ਕਿਰਾਮ ਸਨ ਉਸ ਦੌਰ ਦੇ, ਉਹ ਮਾਸ਼ਾਅੱਲਾ ਉਹਨਾਂ ਦਾ ਬੜਾ ਵੱਡਾ ਕਿਰਦਾਰ ਹੈ ਤੁਹਾਡੀ ਸ਼ਖਸੀਅਤ ਸਾਜ਼ੀ ਦੇ ਵਿੱਚ। ਜਿਹੜੇ ਬਾਅਦ ਵਿੱਚ ਬੜੇ ਬੜੇ ਵੱਡੇ ਮੁਕਾਮਾਤ ਤੇ ਚਲੇ ਗਏ ਇਸੇ ਕਾਲਜ ਦੇ ਤੁਲਬਾ, ਤਾਲਿਬਾਤ, ਕਿਆ ਉਹਨਾਂ ਨੇ ਆਪਣੇ ਅਹੁਦਿਆਂ ਤੇ ਆਪਣੇ ਮਨਾਸਬ ਦੇ ਉੱਤੇ ਪਹੁੰਚ ਕੇ ਉੱਥੇ ਬਿਰਾਜਮਾਨ ਹੋ ਕੇ ਉਹਨਾਂ ਕਾਲਜ ਨੂੰ ਕੁਝ ਰਿਟਰਨ ਵੀ ਕੀਤਾ? ਕਿਉਂਕਿ ਇਹ ਕਾਲਜ ਦੀ ਜਿਹੜੀ ਬਿਲਡਿੰਗ ਹੈ ਇਹ ਤਾਂ ਸਿੱਖਾਂ ਨੇ ਤਾਮੀਰ ਕੀਤੀ, ਵੰਡ ਤੋਂ ਬਾਅਦ ਉਹ ਚਲੇ ਗਏ, ਔਰ ਉਹਨਾਂ ਦੀ ਲਾਇਲਟੀ ਦੇਖੋ ਆਪਣੇ ਸ਼ਹਿਰ ਗੁਜਰਾਂਵਾਲਾ ਦੇ ਨਾਲ ਔਰ ਆਪਣੇ ਇਸ ਤਾਲੀਮੀ ਇਦਾਰੇ ਦੇ ਨਾਲ, ਕਿ ਸਿੱਖਾਂ ਨੇ ਉਹੀ ਖਾਲਸਾ ਕੌਂਸਲ ਜਿਹਨੇ ਇਹ ਕਾਲਜ ਬਣਾਇਆ ਸੀ, ਉਹਨਾਂ ਸੁਣਿਆ ਜਾ ਕੇ ਇੰਡੀਆ ਦੇ ਵਿੱਚ ਲੁਧਿਆਣੇ ਦੇ ਵਿੱਚ ਜੀ ਜੀ ਬਿਲਕੁਲ ਗੁਰੂ ਨਾਨਕ ਕਾਲਜ ਬਣਾਇਆ, ਗੁਰੂ ਨਾਨਕ ਜੀ ਦੇ ਨਾਂ ਤੇ ਹੀ, ਔਰ ਵਿੱਚ ਗੁਜਰਾਂਵਾਲਾ ਦਾ ਨਾਂ ਰੱਖਿਆ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਉੱਥੇ ਜਾ ਕੇ ਉਹਨਾਂ ਤਾਮੀਰ ਕੀਤਾ। ਇੱਥੇ ਚਲੋ ਪ੍ਰਿੰਸੀਪਲ ਸਾਹਿਬ ਨੇ ਕੱਲ ਸਾਨੂੰ ਆਪਣੇ ਇੰਟਰਵਿਊ 'ਚ ਦੱਸਿਆ ਸੀ ਕਿ 178 ਕਨਾਲ ਜਗ੍ਹਾ ਸੀ ਜਿਹਦੇ ਉੱਤੇ ਸਾਰਾ ਕੰਸਟਰਕਸ਼ਨ ਹੋਈ, ਤੇ ਇਹ ਤਾਂ ਸਰ ਦੇ ਤੇ ਉਹ ਗਏ। ਕਿਆ ਇਸ ਬਿਲਡਿੰਗ ਨੂੰ ਮਜ਼ੀਦ ਬਿਲਡਅਪ ਕਰਨ ਦੇ ਵਿੱਚ, ਇਹਦੀ ਮਜ਼ੀਦ ਤੋਸੀ ਕਰਨ ਦੇ ਵਿੱਚ, ਐਕਸਟੈਂਸ਼ਨ, ਜ਼ਿਆਦਾ ਸ਼ੋਬੇ ਹੋਰ ਬਣਾਉਣ ਦੇ ਵਿੱਚ, ਨਵੇਂ ਬਲਾਕ ਤਾਮੀਰ ਕਰਨ ਦੇ ਵਿੱਚ ਹਕੂਮਤ ਪੰਜਾਬ ਦਾ, ਜਾਂ ਜਿਹੜੇ ਉਹ ਤੁਹਾਡੇ ਵਰਗੇ ਲਾਇਕ ਤਰੀਨ ਸਟੂਡੈਂਟਸ ਜਿਹੜੇ ਇੱਥੋਂ ਫਾਰਗ ਤਹਿਸੀਲ ਹੋ ਕੇ ਗਏ ਸਨ, ਉਹਨਾਂ ਦਾ ਵੀ ਫਿਰ ਕੁਝ ਕਿਰਦਾਰ ਹੈ? ਜਿਵੇਂ ਸਾਨੂੰ ਪਤਾ ਲੱਗਾ ਸੀ ਕਿ ਸਦਰ ਰਫੀਕ ਤਾਰੜ ਸਾਹਿਬ ਨੇ ਕੁਛ ਇੱਥੇ ਹਿੱਸਾ ਪਾਇਆ ਜਦੋਂ ਆਪਣੇ ਦੌਰੇ ਸਦਾਰਤ ਦੇ ਵਿੱਚ, ਉਹਨਾਂ ਨੇ ਕੁਝ ਕਾਲਜ ਦੀਆਂ ਸੁਣਿਆ ਸੜਕਾਂ ਬਣਵਾ ਦਿੱਤੀਆਂ, ਕੋਈ ਬਲਾਕ ਵੀ ਉਹਨਾਂ ਇੱਕ ਅੱਧਾ ਬਣਵਾਇਆ। ਤੇ ਹੋਰ ਕੋਈ ਤੁਹਾਡੇ ਜ਼ਿਹਨ 'ਚ ਹੋਵੇ ਕਿ ਜਿੰਨਾ, ਜਾਂ ਹੁਣ ਤੁਹਾਡੀ ਆਪਣੀ ਤਨਜ਼ੀਮ ਜਿਹੜੀ ਓਲਡ ਸਟੂਡੈਂਟਸ ਯੂਨੀਅਨ ਕਾਲਜ ਦੇ ਵਾਸਤੇ ਤੁਸੀਂ ਹੁਣ ਕੀ ਖਿਦਮਾਤ ਸਰ ਅੰਜਾਮ ਦੇ ਰਹੇ ਹੋ? ਕੁਛ ਰਿਟਰਨ ਵੀ ਕਰ ਰਹੇ ਹੋ ਆਪਣੇ ਮਾਦਰੇ ਇਲਮੀ ਨੂੰ ਕਿ ਨਹੀਂ? ਮੈਂ ਬੜਾ ਖੂਬਸੂਰਤ ਤੁਸੀਂ ਸਵਾਲ ਕੀਤਾ ਔਰ ਇਹਦੀ ਬੜੀ ਲੰਬੀ ਚੌੜੀ ਵੀ ਹੋ ਸਕਦੀ, ਲੇਕਿਨ ਮੈਂ ਮੁਖਤਸਰਨ ਨੇ ਗੱਲ ਕਰਾਂਗਾ ਕਿ ਰਫੀਕ ਤਾਰੜ ਸਾਹਿਬ ਤੋਂ ਇਲਾਵਾ ਜੀ ਕੋਈ ਕਾਬਲੇ ਕਦਰ ਖਿਦਮਤ ਪੁਰਾਣੇ ਸਟੂਡੈਂਟਸ ਦੀ ਨਜ਼ਰ ਨਹੀਂ ਆਉਂਦੀ। ਅੱਛਾ ਜੀ। ਇਹਦਾ ਇਹ ਮਤਲਬ ਨਹੀਂ ਹੈ ਕਿ ਜਿਹੜੇ ਲੋਕ ਬੜਾ ਉੱਪਰ ਚਲੇ ਗਏ ਨੇ ਤੇ ਉਹ ਮਾਦਰੇ ਇਲਮੀ ਦੀ ਉਹਨਾਂ ਨੂੰ ਲਗਾਓ ਨਹੀਂ ਸੀ, ਜਾਂ ਅਸਲ ਗੱਲ ਇਹ ਨਹੀਂ ਹੈਗੀ। ਅਸਲ ਗੱਲ ਇਹ ਸੀ ਕਿ ਕੋਈ ਪ੍ਰੋਪਰ ਪਲੇਟਫਾਰਮ ਮੌਜੂਦ ਨਹੀਂ ਸੀ। ਵਾਹ। ਦੇਖੋ ਕਿ ਜਿੰਨੇ ਲੋਕ ਉਸ ਟਾਈਮ ਤੇ ਹੈਗੇ ਸਨ, ਮਤਲਬ ਮੈਂ ਜਦੋਂ ਪੜ੍ਹ ਕੇ ਨਿਕਲਿਆ, ਜਿਹੜੇ ਉਸ ਟਾਈਮ ਦੇ ਟੀਚਰਸ ਨੇ, ਔਰ ਜਦੋਂ ਮੈਂ ਅਗਰ ਕਿਸੇ ਸਟੇਜ ਤੇ ਪਹੁੰਚਿਆ ਤਾਂ ਉਸ ਟਾਈਮ ਤੇ ਉਹ ਮੌਜੂਦ ਨਹੀਂ ਹੈਗੇ। ਅਗਰ ਮੈਂ ਕਾਲਜ ਜਾਣਾ ਵੀ ਹਾਂ ਤਾਂ ਮੈਂ ਇੱਕ ਅਜਨਬੀ ਹਾਂ ਉੱਥੇ, ਹਾਂ, ਤਾਂ ਲੋਕ ਜਾਣਦੇ ਹੀ ਨਹੀਂ ਜੀ, ਉਹਨਾਂ ਨੂੰ ਨਹੀਂ ਪਤਾ ਕਿ ਇਹ ਕੌਣ ਹੈਗਾ, ਕਿੱਥੋਂ ਆਇਆ। ਤੇ ਇਸ ਲਈ ਕਿਉਂਕਿ ਪਲੇਟਫਾਰਮ ਮੌਜੂਦ ਨਹੀਂ ਸੀ, ਤੇ ਅਗਰ ਕਿਸੇ ਨੇ ਕੁਝ ਕਰਨਾ ਵੀ ਚਾਹਿਆ ਕਾਲਜ ਦੀ ਖਾਤਰ ਤੇ ਉਹ ਨਹੀਂ ਕਰ ਪਾਇਆ। ਠੀਕ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਿਰ ਅਲੂਮਨਾਈਜ਼ ਦਾ ਜਿਹੜਾ ਨਾ ਇੱਕ ਪਲੇਟਫਾਰਮ ਸਟੈਬਲਿਸ਼ ਕਰ ਰਹੇ ਹਾਂ। ਵਾਹ। ਉਹਦੇ ਤੇ ਮੈਕਸੀਮਮ ਲੋਕ ਜਿਹੜੇ ਨੇ ਉਹਨਾਂ ਨੂੰ ਲੈ ਕੇ ਆ ਰਹੇ ਆ। ਜਿੰਨੇ ਵੀ ਸਾਡੇ ਪੁਰਾਣੇ ਸਟੂਡੈਂਟਸ ਨੇ, ਓਲਡ ਬॉयਜ਼ ਨੇ, ਨਿਊ ਨੇ, ਜਿਹੜੇ ਕੋਈ ਜੌਬਸ ਕਰ ਰਹੇ ਨੇ, ਬਿਜ਼ਨਸ ਕਰ ਰਹੇ ਨੇ, ਕੋਈ ਅੱਛੀ ਪੋਸਟਾਂ ਦੇ ਉੱਤੇ ਹੈਗੇ ਨੇ, ਤੇ ਜਿਹੜੇ ਸਾਡੇ ਪੁਰਾਣੇ ਨੇ ਜਿਹੜੇ ਕੋਈ ਅੱਛੀਆਂ ਪੋਸਟਾਂ ਤੇ ਰਹਿ ਚੁੱਕੇ ਨੇ, ਪੁਰਾਣੇ ਵੱਡੇ ਬਿਜ਼ਨਸਮੈਨ ਨੇ, ਉਹਨਾਂ ਨਾਲ ਸਾਰਿਆਂ ਨਾਲ ਅਟੈਚ ਹੋ ਕੇ ਤੇ ਇਨਸ਼ਾਅੱਲਾ ਅਸੀਂ ਇੱਕ ਤੇ ਦੀ ਪ੍ਰਿੰਸੀਪਲ ਸਾਹਿਬ ਦੇ ਨਾਲ ਮਿਲ ਕੇ, ਹੁਣ ਮਾਸ਼ਾਅੱਲਾ ਪ੍ਰਿੰਸੀਪਲ ਸਾਹਿਬ ਜਿਹੜੇ ਆਏ
ਬੜਾ ਵਿਜ਼ਨ ਨੇ ਉਹਨਾਂ ਦਾ ਇਸ ਮਾਮਲੇ ਦੇ ਵਿੱਚ। ਅਸੀਂ ਆਪ ਖੁਦ ਹੈਰਾਨ ਹੁੰਦੇ ਹਾਂ ਕਿ ਯਾਰ ਇਹ ਚੀਜ਼ਾਂ ਤੇ ਅਸੀਂ ਸ਼ਾਇਦ ਕਦੀ ਸੋਚੀਆਂ ਵੀ ਨਹੀਂ। ਮਸਲਨ ਕਿ ਬਿਲਡਿੰਗ ਦੀ ਹੈਰੀਟੇਜ ਨੂੰ ਉਹਨੂੰ ਰੀਡਿਵੈਲਪ ਕਰਨਾ, ਰੀਡਿਵੈਲਪਰ ਪ੍ਰੀਜ਼ਰਵ ਸਾਰਾ ਕਰ ਰਹੇ ਨੇ ਸਰ। ਔਰ ਪੁਰਾਣਾ ਜੋ ਉਹਦੀ ਹੈਗੀ ਸੀ ਬਿਲਡਿੰਗ, ਫਿਰ ਉਹਦੇ ਬਾਰੇ 'ਚ ਉਹਦਾ ਮਿਊਜ਼ੀਅਮ ਬਣਾਉਣਾ, ਕਾਲਜ ਦੀ ਹਿਸਟਰੀ ਦਾ, ਵਾਹ ਕਿ ਕਿੰਨਾ ਕਿੰਨਾ ਅਦਵਾਰ 'ਚੋਂ ਗੁਜ਼ਰਿਆ। ਇਹ ਸਾਰੀਆਂ ਚੀਜ਼ਾਂ ਸਾਡੇ ਤੇ ਜ਼ਿਹਨ 'ਚ ਨਹੀਂ ਸੀ ਹੈਗੀਆਂ, ਲੇਕਿਨ ਹੁਣ ਜਦੋਂ ਇਹਨੂੰ ਕਰਨ ਡਿਆ ਨੇ ਉਹ ਤੇ ਫਿਰ ਨਜ਼ਰ ਆ ਰਿਹਾ। ਤੇ ਉਹਨੇ ਕੋਈ ਚੀਜ਼ਾਂ ਅਸੀਂ ਸਾਰੇ ਐਲੂਮਨਾਈਜ਼ ਨੂੰ ਇਨਸ਼ਾਅੱਲਾ ਬੜੀ ਜਲਦੀ ਅਸੀਂ ਇਕੱਠ ਕਰਾਂਗੇ, ਉਹਦੇ 'ਚ ਐਲੂਮਨਾਈਜ਼ ਨੂੰ ਦਿਖਾ ਕੇ ਤੇ ਸਾਰਿਆਂ ਨੂੰ ਇਨਸ਼ਾਅੱਲਾ ਕਹਾਂਗੇ ਵੀ ਆਪਣਾ ਆਪਣਾ ਹਿੱਸਾ ਪਾਓ। ਹੁਣ ਇਟ ਇਜ਼ ਅ ਟਾਈਮ ਟੂ ਰਿਟਰਨ ਬੈਕ। ਵਾਹ ਵਾਹ। ਕਿ ਹੁਣ ਤੁਸੀਂ ਸਾਰੇ ਅਗਰ ਇੱਥੋਂ ਪੜ੍ਹ ਕੇ ਇਹਨੇ ਤੁਹਾਨੂੰ ਉੱਤੇ ਲੈ ਗਿਆ ਤੇ ਹੁਣ ਇਹਨੂੰ ਵੀ ਤਾਂ ਠੀਕ ਕਰੋ ਨਾ ਸਰ ਇਨਸ਼ਾਅੱਲਾ। ਅੱਛਾ ਭੈਣ, ਆਖਰ ਦੇ ਵਿੱਚ ਨਾ ਬਰਾਹ ਕਰਮ ਕੋਈ ਤੁਹਾਡੀ ਮੰਗ, ਕੋਈ ਤੁਹਾਡਾ ਮੁਤਾਲਬਾ, ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਇਸ ਕਾਲਜ ਦੇ ਮੌਜੂਦਾ ਜਿਹੜੇ ਸਟੂਡੈਂਟਸ ਨੇ, ਜਾਂ ਤੁਹਾਡੇ ਦੌਰ ਦੇ ਜਿਹੜੇ ਤੁਹਾਡੇ ਹਮ ਅਸਰ ਸਨ, ਉਹਨਾਂ ਨੂੰ ਕੋਈ ਗੱਲ ਯਾਦ ਕਰਾਉਣੀ ਚਾਹੁੰਦੇ ਹੋ, ਜਾਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹ ਸਾਰੇ ਆ ਕੇ ਰਲਣ ਐਲੂਮਨਾਈ ਦੇ ਪਲੇਟਫਾਰਮ ਤੇ, ਤੁਹਾਡੀਆਂ ਬਾਹਾਂ ਬਣਨ ਔਰ ਆਪਣੀ ਇਸ ਤਾਰੀਖੀ ਮਾਦਰੀ ਇਲਮੀ ਜਿਹੜੀ ਹੈ ਇਹਦੇ ਵਾਸਤੇ ਤੁਸੀਂ ਕੁਝ ਕਰੋ, ਕੋਈ ਕਹਿਣਾ ਚਾਹੁੰਦੇ ਹੋ ਤੇ ਕਹੋ ਸਾਡੇ। ਜੀ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ, ਸਪੈਸ਼ਲੀ ਅਗਰ ਇਸ ਪ੍ਰੋਗਰਾਮ ਨੂੰ ਉਹ ਸਾਡੇ ਸਾਰੇ ਦੋਸਤ ਦੇਖਣ ਜਿਹੜੇ ਮੇਰੇ ਹਮ ਅਸਰ ਰਹੇ ਨੇ, ਵਾਹ ਮੇਰੇ ਦੌਰ ਦੇ ਵਿੱਚ, ਜਿਨ੍ਹਾਂ ਨੇ ਉਸ ਜ਼ਮਾਨੇ 'ਚ ਪੜ੍ਹਦੇ ਰਹੇ ਨੇ, ਉਹਨਾਂ ਨੂੰ ਸਪੈਸ਼ਲੀ ਮੈਂ ਇੱਕ ਦਾਵਤ ਦਿਆਂਗਾ ਕਿ ਯਾਰ ਕੋਈ ਦਿਨ ਇਕੱਠੇ ਹੋਵੋ ਤੇ ਆਓ ਸਾਰੇ ਬੈਠ ਕੇ ਨਾ ਹਾਫਿਜ਼ ਦੀ ਚਾਹ ਤੇ ਹਾਫਿਜ਼ ਦੇ ਨਾਲ ਜਿਹੜੇ ਸੈਂਡਵਿਚ ਹੁੰਦੇ ਸੀ, ਵਾਹ ਵਾਹ, ਉਹਨਾਂ ਨੂੰ ਇੰਜੋਏ ਕਰੀਏ ਤੇ ਵਾਹ। ਪੁਰਾਣੀਆਂ ਯਾਦਾਂ ਨੂੰ ਅਸੀਂ ਤਾਜ਼ਾ ਕਰੀਏ। ਵਾਹ ਤੇ ਨਾਲ ਨਾਲ ਫਿਰ ਬੈਠ ਕੇ ਆਪਣੀ ਆਪਣੀ ਕਪੈਸਿਟੀ ਦੇ ਵਿੱਚ ਫਿਰ ਇਸ ਮਾਦਰੇ ਇਲਮੀ ਨੇ ਜੋ ਕੁਝ ਸਾਨੂੰ ਦਿੱਤਾ ਹੈ, ਹੁਣ ਅਸੀਂ ਉਹਨੂੰ ਉਹਦੀ ਵਾਪਸੀ ਦਾ ਸੋਚੀਏ ਕਿ ਅਸੀਂ ਇਹਨੂੰ ਕੀ ਦੇ ਸਕਦੇ ਹਾਂ। ਵਾਹ ਇਹ ਸਿਰਫ ਮੇਰੇ ਹਮ ਅਸਰ ਨਹੀਂ, ਮੇਰੇ ਬਾਅਦ ਜਿੰਨੇ ਦੋਸਤ ਆਏ ਨੇ, ਜਿਹੜੇ ਵੀ ਕੋਈ ਕਾਮਯਾਬ ਬਿਜ਼ਨਸਮੈਨ ਨੇ, ਬਿਊਰੋਕਰੇਟਸ ਨੇ, ਗਵਰਨਮੈਂਟ ਇੰਪਲਾਈ ਨੇ, ਪ੍ਰਾਈਵੇਟ ਇੰਪਲਾਈ ਨੇ, ਔਰ ਕੋਈ ਬਾਹਰ ਚਲੇ ਗਏ ਨੇ, ਉਹਨਾਂ ਲਈ ਵੀ ਵਾਹ ਵਾਹ, ਕਿ ਕੁਛ ਨਾ ਕੁਛ ਕੰਟਰੀਬਿਊਟ ਕਰੀਏ ਤੇ ਇਹਨੂੰ ਇਨਸ਼ਾਅੱਲਾ ਅਸੀਂ ਇਹਦੀ ਜਿਹੜੀ ਓਰੀਜਨਲ ਹਾਲਤ ਹੈ, ਇੱਕ ਦਫਾ ਪੁਰਾਣੇ ਬਲੌਗ ਨੂੰ ਉਹਦੇ 'ਚ ਲੈ ਆਈਏ। ਸੈਕੰਡਲੀ ਜਿੰਨੀਆਂ ਫੈਸਿਲਿਟੀਜ਼ ਅਸੀਂ ਇੱਥੇ ਜ਼ਿਆਦਾ ਕਰਦੇ ਜਾਵਾਂਗੇ ਤੇ ਉਹਨਾਂ ਇਹ ਬਿਹਤਰ ਹੁੰਦਾ ਜਾਏਗਾ। ਜਿਵੇਂ ਕਿ ਪਹਿਲੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਗਵਰਨਮੈਂਟ ਕਾਲਜਿਸ ਹੁੰਦੇ ਉਹ ਵੱਡੇ ਬਜਟ ਦੇ ਕਾਲਜਿਸ ਹੁੰਦੇ ਜੀ ਜੀ, ਉਹਨਾਂ ਦੀ ਫੈਕਲਟੀ ਦਾ ਕੋਈ ਪ੍ਰਾਈਵੇਟ ਮੁਕਾਬਲਾ ਨਹੀਂ ਕਰ ਸਕਦਾ, ਉਹਨਾਂ ਦੀ ਬਿਲਡਿੰਗਸ ਦਾ, ਉਹਨਾਂ ਦੀ ਲੈਂਡ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਤੇ ਬਸ ਇੱਕ ਖਾਹਿਸ਼ ਹੈ ਕਿ ਅੱਲਾਹ ਤਾਲਾ ਤੌਫੀਕ ਦੇਵੇ, ਅੱਲਾਹ ਤਾਲਾ ਕਰਮ ਕਰੇ ਤੇ ਅਸੀਂ ਇਸ ਕਾਲਜ ਨੂੰ ਉਸ ਲੈਵਲ ਤੇ ਲੈ ਜਾਈਏ ਕਿ ਲੋਕ ਪ੍ਰਾਈਵੇਟ ਕਾਲਜ ਨੂੰ ਛੱਡ ਕੇ ਪਹਿਲੇ ਇੱਥੇ ਟਰਾਈ ਕਰਨ, ਅਗਰ ਇੱਥੇ ਨਾ ਮਿਲ ਸਕੇ ਦਾਖਲਾ ਤਾਂ ਫਿਰ ਕਿਸੇ ਹੋਰ ਪਾਸੇ ਵਾਹ ਵਾਹ, ਇਨਸ਼ਾਅੱਲਾ। ਇਹ ਸਾਡਾ ਹੈ ਪ੍ਰੋਗਰਾਮ। ਅੱਲਾਹ ਤਾਲਾ ਪ੍ਰਿੰਸੀਪਲ ਸਾਹਿਬ ਨੂੰ ਥੋੜ੍ਹਾ ਜਿਹਾ ਟਾਈਮ ਦੇ ਦੇ ਤੇ ਅਸੀਂ ਵੀ ਦਰਖਾਸਤ ਕਰਾਂਗੇ ਅਰਬਾਬ ਇਖਤਿਆਰ ਨੂੰ ਕਿ ਜੀ ਇਹਨਾਂ ਨੂੰ ਕੋਈ ਟਾਈਮ ਦੇ ਦੇਣਾ, ਉਹ ਨਾ ਹੋਵੇ ਕਿ ਅਸੀਂ ਸਾਰੇ ਪ੍ਰੋਜੈਕਟ ਸ਼ੁਰੂ ਕਰੀਏ ਤੇ ਕੋਈ ਐਸਾ ਬੰਦਾ ਆ ਜਾਏ ਜਿਹਦਾ ਕੋਈ ਇੰਟਰਸਟ ਹੀ ਨਾ ਹੋ, ਫਿਰ ਬੜਾ ਮੁਸ਼ਕਿਲ ਹੋ ਜਾਂਦਾ। ਅੱਲਾਹ ਪਾਕ ਜੀ ਤੁਹਾਡੀਆਂ ਸਾਰੀਆਂ ਨੇਕ ਖਵਾਹਿਸ਼ਾਤ ਜਿਹੜੀਆਂ ਨੇ ਭਾਇਆਂ ਨੇ ਉਹ ਪੂਰੀਆਂ ਕਰੇ। ਬੜਾ ਦਿਲ ਖੁਸ਼ ਹੋਇਆ ਤੁਹਾਨੂੰ ਮਿਲ ਕੇ। ਸਾਡੇ ਵਿਊਅਰਸ ਜਿਹੜੇ ਨੇ ਮਾਸ਼ਾਅੱਲਾ ਉਹਨਾਂ ਨੇ ਬੜਾ ਇੰਜੋਏ ਕੀਤਾ ਹੋਣਾ ਤੁਹਾਡੀਆਂ ਗੱਲਾਂ ਨੂੰ। ਪਿਆਰਿਓ, ਉਹ ਤਮਾਮ ਜਿਹੜੇ ਇਦਾਰੇ ਨੇ ਜਿਨ੍ਹਾਂ ਦਾ ਸਾਡੀ ਤੇ ਤੁਹਾਡੀ ਸ਼ਖਸੀਅਤ ਸਾਜ਼ੀ ਦੇ ਵਿੱਚ ਬੜਾ ਅਹਿਮ ਕਿਰਦਾਰ ਹੁੰਦਾ ਹੈ। ਜਦੋਂ ਅੱਲਾਹ ਪਾਕ ਸੱਚਾ ਸਾਹਿਬ ਸਾਨੂੰ ਕਿਸੇ ਮਨਸਬ ਤੇ, ਕਿਸੇ ਅਹੁਦੇ ਤੇ, ਕਿਸੇ ਮੁਕਾਮ ਤੇ ਪਹੁੰਚਾ ਦਿੰਦਾ ਹੈ ਤੇ ਸਾਨੂੰ ਫਿਰ ਚਾਹੀਦਾ ਹੈ ਕਿ ਅਸੀਂ ਕੁਝ ਨਾ ਕੁਝ ਉਹਨਾਂ ਇਦਾਰਿਆਂ ਨੂੰ ਰਿਟਰਨ ਕਰੀਏ। ਜਿਵੇਂ ਹਰ ਵੇਖੋ ਨਾ, ਨੇਕ ਸਪੁੱਤਰ ਤੇ ਨੇਕ ਸਪੁੱਤਰੀ ਸਾਰੀ ਜ਼ਿੰਦਗੀ ਆਪਣੇ ਵਾਲਿਦੈਨ ਦੀ ਖਿਦਮਤ ਕਰਕੇ ਉਹਨਾਂ ਦੇ ਇਹਸਾਨਾਤ ਦਾ ਬਦਲਾ ਚੁਕਾਉਂਦੀ ਰਹਿੰਦੀ ਹੈ। ਹਾਲਾਂਕਿ ਚੁਕਾ ਨਹੀਂ ਸਕਦੀ, ਲੇਕਿਨ ਭਲੇ ਮਾਨਸ ਜਿਹੜੇ ਨੇ, ਬਲੂ ਬਲੱਡ ਜਿਹੜੇ ਲੋਕ ਨੇ,
ਉਹ ਵਾਲਿदैन ਦੇ ihsanat, ਉਹਨਾਂ ਨੇ ਜਿਹੜੀ ਪਰਵਰਿਸ਼ ਕੀਤੀ ਹੁੰਦੀ ਹੈ, ਉਹਨਾਂ ਜਿਸ ਤਰ੍ਹਾਂ ਬੱਚਿਆਂ ਨੂੰ ਵੱਡਾ ਕੀਤਾ ਹੁੰਦਾ ਹੈ, ਪੜ੍ਹਾ ਲਿਖਾ ਕੇ, ਖਵਾ ਪਿਆ ਕੇ, ਭਲੇ ਮਾਨਸ ਸਾਰੀ ਜ਼ਿੰਦਗੀ ਵਾਲਿदैन ਦੇ ਮਮਨੂਨ ਰਹਿੰਦੇ ਨੇ। ਇਹੋ ਹੀ ਗੱਲਾਂ ਸਈਦ ਤਾਜ ਸਾਹਿਬ ਨੇ ਸੁਣਾਈਆਂ, ਔਰ ਬੜੀ ਪਿਆਰੀ ਗੱਲ ਹੈ। ਅਸੀਂ ਵੀ ਰਿਕੁਐਸਟ ਕਰਾਂਗੇ ਹੋਰ ਵੀ ਇਹਨਾਂ ਦੇ ਹਮ ਅਸਰ ਸਾਰੇ ਜਿਹੜੇ ਤਾਲਬ ਇਲਮ ਨੇ, ਜਿਹੜੇ ਮਾਸ਼ਾਅੱਲਾ ਬੜੇ ਬੜੇ ਵੱਡੇ ਮੁਕਾਮਾਤ ਤੇ ਪਹੁੰਚੇ, ਬਹੁਤ ਸਾਰੇ ਦੇਖੋ ਨਾ ਇਸਮਾਏ ਗਿਰਾਮੀ ਉਹਨਾਂ ਨੇ ਦੁਹਰਾਏ ਸਾਡੇ ਸਾਹਮਣੇ। ਪਿਆਰਿਓ, ਸਦਰ ਪਾਕਿਸਤਾਨ ਇਸ ਕਾਲਜ ਦੇ ਤਾਲਬ ਇਲਮ ਹੋਏ। ਇਸੇ ਕਾਲਜ ਦੇ ਇੱਕ ਤਾਲਬ ਇਲਮ ਅਲਤਾਫ ਗੌਹਰ ਸਾਹਿਬ, ਫੀਲਡ ਮਾਰਸ਼ਲ ਮੁਹੰਮਦ ਅਯੂਬ ਖਾਨ ਜਿਹੜੇ ਕਿ ਸਦਰ ਮਮਲਕਤ ਸਨ, ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਨ। ਚੀਫ ਸੈਕਟਰੀ ਪੰਜਾਬ ਅਨਵਰ ਜ਼ਾਹਿਦ ਜਿਹੜੇ ਕਿ ਬਾਅਦ ਵਿੱਚ ਵਜ਼ੀਰ ਆਜ਼ਮ ਦੇ ਪ੍ਰਿੰਸੀਪਲ ਸੈਕਟਰੀ ਬਣੇ ਗੁਜਰਾਂਵਾਲਾ ਦੇ, ਔਰ ਇਸੇ ਹੀ ਕਾਲਜ ਦੇ ਤਾਲਬ ਇਲਮ ਸਨ। ਉਹਨਾਂ ਦੇ ਭਾਈ ਅਕਰਮ ਜ਼ਕੀ ਸੈਕਟਰੀ ਜਨਰਲ ਖਾਰਜਾ ਪਾਕਿਸਤਾਨ। ਇਸ ਤੋਂ ਇਲਾਵਾ ਬਹੁਤ ਸਾਰੇ ਮਸ਼ਾਹੀਰ ਦੇ ਨਾਂ ਤੁਹਾਡੀ ਖਿਦਮਤ ਦੇ ਵਿੱਚ ਅਸਾਂ ਪੇਸ਼ ਕੀਤੇ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬਿਨ। ओ चल मेले नू चली रौनक हो जाऊं चट में चल मेले नू चलिए ओ रौनक हो जाऊं चट